ਦਰਬਾਰ ਸਾਹਿਬ ਦੇ ਆਲੇ ਦੁਆਲੇ ਜਾਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਜਿਵੇਂ ਵਾਤਾਵਰਨ ਹੀ ਚੇਂਜ ਹੋ ਗਿਆ ਸੀਗਾ ਜੀ। ਵਾਤਾਵਰਨ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦਹਿਸ਼ਤ ਸੀ। ਹਰ ਇੱਕ ਇਨਸਾਨ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਵੀ ਜਿਵੇਂ ਉਹਨੂੰ ਕੋਈ ਵਾਚ ਕਰ ਰਿਹਾ ਹੋਵੇ, ਉਹਦਾ ਕੋਈ ਪਿੱਛਾ ਕਰ ਰਿਹਾ ਹੋਵੇ। ਮਤਲਬ ਕਿ ਇੱਕ ਲਾਈਫ ਦੀ ਸਰਟਨਟੀ ਖਤਮ ਹੋ ਚੁੱਕੀ ਸੀ। 1 ਜੂਨ ਨੂੰ ਗੋਲੀ ਚਲਾਈ ਗਈ ਆ CRP ਵੱਲੋਂ, ਕਿਉਂਕਿ 1 ਤਰੀਕ ਵਾਲੀ ਗੋਲੀ ਸਿਰਫ ਤੇ ਸਿਰਫ ਇੱਕ ਤਰ੍ਹਾਂ ਕਹਿ ਲਓ ਕਿ ਗੌਰਮੈਂਟ ਦੀ ਰਣਨੀਤੀ ਸੀ। ਉਹ ਦੇਖਣਾ ਚਾਹੁੰਦੇ ਸੀ ਕਿ ਕਿੱਥੋਂ ਕਿਸ ਲੈਵਲ ਦੀ ਰਜਿਸਟੈਂਸ ਉਹ ਫੇਸ ਕਰਦੇ ਹੈਗੇ ਆ। ਉਹ ਜਾਣਨਾ ਚਾਹੁੰਦੇ ਸੀ ਕਿ ਜੇ ਅੰਦਰ ਜਿਹੜੇ ਸਿੰਘ ਨੇ ਉਹ ਕਿਸ ਲੈਵਲ ਦੀ ਤਿਆਰੀ 'ਤੇ ਬੈਠੇ ਨੇ। ਜਿਹੜਾ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਨਾ, ਉਹ ਇੱਕ ਟਰੈਪ ਸੀਗਾ ਜੀ। ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨ ਦਾ ਇੱਕ ਢੰਗ ਤਰੀਕਾ ਅਪਣਾਇਆ। ਇੱਕ ਪਾਸੇ ਮਤਲਬ ਕਿ ਭਾਰਤ ਦੀਆਂ ਸਾਰੀਆਂ ਫੌਜਾਂ ਸੀ, ਉਹਨਾਂ ਕੋਲੇ ਸਾਰਾ ਜੰਗੀ ਸਮਾਨ ਸੀ। ਦੂਜੇ ਪਾਸੇ ਸੰਤਾਂ ਕੋਲੇ ਉਹਨਾਂ ਦੇ ਲਾਇਸੈਂਸੀ ਹਥਿਆਰ ਸੀਗੇ ਅਤੇ ਥੋੜ੍ਹਾ ਮੋਟਾ ਹੋਰ ਗੋਲੀ ਸਿੱਕਾ ਨਹੀਂ। ਪਰ ਜਿਵੇਂ ਹਰ ਇੱਕ ਬੰਦਾ ਜਿਹੜਾ ਵੀ ਉੱਥੇ ਮੌਜੂਦ ਸੀਗਾ, ਉਹ ਸ਼ਹਾਦਤ ਲਈ ਤਿਆਰ ਸੀਗਾ ਜੀ। ਭਾਵਨਾ ਸਿਰਫ ਇਹ ਸੀ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣੀ ਹੈ। ਇੱਥੇ ਕਿਸੇ ਵੀ ਇਸ ਤਰ੍ਹਾਂ ਦੀ ਦੁਸ਼ਟ ਸੋਚ ਵਾਲੇ ਬੰਦਿਆਂ ਦੇ ਜਿਹੜੇ ਪੈਰ ਨਹੀਂ ਪੈਣੇ ਚਾਹੀਦੇ। 4 ਸਵੇਰ ਤੋਂ ਲੈ ਕੇ 6 ਜਦੋਂ ਸੰਤਾਂ ਦੀ ਸ਼ਹੀਦੀ ਤੱਕ ਲਗਾਤਾਰ ਗੋਲੀਬਾਰੀ ਚੱਲਦੀ ਰਹੀ ਹੈ। ਹਾਂਜੀ, ਇਹਨਾਂ ਸੀ 4 ਤਰੀਕ ਨੂੰ ਉਹਨਾਂ ਨੇ ਸ਼ਾਮੀ 5 ਵਜੇ ਇੱਕ ਵਾਰੀ ਮਿਲਟਰੀ ਨੇ ਗੋਲੀਬਾਰੀ ਬੰਦ ਕੀਤੀ ਜੀ। ਅਤੇ ਉਦੋਂ ਉਹਨਾਂ ਨੇ ਆਖਿਆ ਕਿ ਜਿਹੜਾ ਬੰਦਾ ਬਾਹਰ ਆਉਣਾ ਚਾਹੁੰਦਾ ਉਹ ਬਾਹਰ ਆ ਜਾਵੇ। ਮਤਲਬ ਕੁਛ ਬੰਦਿਆਂ ਨੇ ਹੌਸਲਾ ਕੀਤਾ ਜੀ, ਜਿਹੜੇ ਬੰਦੇ ਚਾਹੁੰਦੇ ਸੀ ਬਾਹਰ ਜਾਣਾ ਜੀ, ਪਰ ਉਹਨਾਂ ਨੂੰ ਮਿਲਟਰੀ ਵਾਲੇ ਬਹੁਤ ਬੁਰੀ ਤਰ੍ਹਾਂ ਕੁੱਟ ਰਹੇ ਸੀ। ਮਤਲਬ ਕਿ ਜਿਹੜਾ ਵੀ ਬੰਦਾ ਸਰੈਂਡਰ ਕਰਦਾ ਸੀ ਜਾ ਕੇ ਲੋਹੇ ਦੀਆਂ ਰਾੜਾਂ ਦੇ ਨਾਲ ਉਹਨਾਂ ਨੂੰ, ਜਦੋਂ ਉਹਨਾਂ ਦੇ ਕੁੱਟ ਕਟਾਪਾ ਹੋ ਰਿਹਾ ਸੀਗਾ ਜੀ, ਫਿਰ ਜੇ ਕੋਈ ਬੰਦਾ ਬਾਹਰ ਜਾਣਾ ਵੀ ਚਾਹੁੰਦਾ ਸੀ ਤਾਂ ਉਹ ਨਹੀਂ ਗਿਆ ਜੀ। ਮਿਲਟਰੀ ਨੇ ਜਾਨੀ ਮਾਲੀ ਬਹੁਤ ਨੁਕਸਾਨ ਕੀਤਾ, ਪਰ ਜਿਹੜਾ ਉਹਨਾਂ ਦੇ ਅੰਦਰ ਡਰ ਸੀਗਾ, ਜਿਵੇਂ ਉਹ ਆਮ ਜਦੋਂ ਮਿਲਟਰੀ ਅੱਗੇ ਵੱਧ ਰਹੀ ਸੀ ਅਤੇ ਅੰਦਰੋਂ ਵੀ ਰਜਿਸਟੈਂਸ ਸੀਗੀ ਜੀ, ਅਤੇ ਆਗੇ ਸੇ ਗੋਲੀ ਆਤਾ ਹੈ, ਹਮ ਯਹੀਂ ਸੇ ਰੇਂਜ बढ़ाएंगे। ਉਹਨਾਂ ਨੇ ਕਿਸੇ ਬੰਦੇ ਨੂੰ ਜਾਣਨ ਦੀ ਪਹਿਚਾਨਣ ਦੀ ਲੋੜ ਨਹੀਂ ਮਹਿਸੂਸ ਕੀਤੀ, ਬਸ ਗਰਨੇਡ ਛੱਡਿਆ ਅਤੇ ਉਦੋਂ ਅਗਲੇ ਥਾਂ ਜਿੱਥੇ ਵੀ ਉਹਨਾਂ ਨੂੰ ਕੋਈ ਬੰਦਾ ਮਿਲਿਆ ਉਹਨੂੰ ਗੋਲੀਆਂ ਨਾਲ ਭੁੰਨਤਾ ਜੀ। ਮਤਲਬ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਨੇ। ਸਾਨੂੰ ਬਹੁਤੀਆਂ ਘਟਨਾਵਾਂ ਦਾ ਇੱਕ ਦੂਜੇ ਤੋਂ ਹੀ ਪਤਾ ਲੱਗਿਆ। ਕੋਈ ਜਿਵੇਂ ਸੰਤਾਂ ਦੇ ਬਾਡੀਗਾਰਡ ਸੀ ਆਪਣੇ ਸਰਦਾਰ ਪਰਸਾ ਸਿੰਘ ਹੋਣੀ, ਉਹ ਮਿਲੇ, ਉਹਨਾਂ ਨੇ ਦੱਸਿਆ ਕਿ ਸੰਤ ਸ਼ਹੀਦ ਹੋ ਗਿਆ ਨਹੀਂ, ਠੀਕ ਹੈ ਨੀ। ਅਤੇ ਜਿਵੇਂ ਉਹਨਾਂ ਨੇ ਹੀ ਇਹ ਗੱਲ ਦੱਸੀ ਕਿ ਭਾਈ ਅਮਰੀਕ ਸਿੰਘ ਹੋਣੀ ਸ਼ਹੀਦ ਹੋ ਗਿਆ, ਹੈ ਨਾ। ਜੰਗ ਦੀ ਜਾਂ ਕਰੂਲਤਾ ਜਿਹੜੀ ਦੇਖੀ ਜੀ, ਮਤਲਬ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਸੀਗੇ। ਇੰਨਾ ਕੁ ਭਿਆਨਕ ਮਾਹੌਲ ਸੀਗਾ ਜੀ, ਬਈ ਇੰਨਾ ਕੁ ਗੋਲਾ ਬਰੂਦ ਉੱਥੇ ਚਲਾਇਆ ਗਿਆ। ਇੱਕ ਵਾਰੀ ਸਾਰਾ ਜਿਹੜਾ ਸਰੀਰ ਸੀ ਉਹ ਉਫਣ ਗਿਆ ਸੀਗਾ, ਇੰਨਾ ਕੁ ਬਰੂਦ ਚਲਾਇਆ ਗਿਆ, ਇੰਨਾ ਕੁ ਗੋਲੀ ਚਲਾਈ ਗਈ, ਅਤੇ ਉਹਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਨਿਸ਼ਾਨਦੇਹੀ ਕਰਕੇ ਨਹੀਂ ਮਾਰਿਆ ਗਿਆ। ਸਰਵੇ ਦੇਖਿਆ ਗਿਆ ਕਿ ਇਹ ਹਰਿਮੰਦਰ ਸਾਹਿਬ 'ਚ ਨੇ, ਸਿੱਖ ਨੇ, ਇਹਨਾਂ ਨੂੰ ਮਾਰ ਦਿਆ ਜੀ। ਲੋਕ ਜਾਂ ਆਪਾਂ ਪੜ੍ਹਦੇ ਹਾਂ ਜਾਂ ਕਿਤੇ ਸੁਣਦੇ ਹਾਂ ਬਈ ਜੰਗੀ ਕੈਦੀ ਨੇ, ਜਾਂ ਮਤਲਬ ਕਿ ਜਿਨ੍ਹਾਂ ਨੇ ਸਰੈਂਡਰ ਕਰਤਾ ਜਾਂ ਫੜੇ ਗਏ, ਜਿਉਂਦੇ ਫੜੇ ਗਏ, ਵੀ ਉਹਨਾਂ ਨਾਲ ਮਨੁੱਖੀ ਵਿਹਾਰ ਕੀਤਾ ਜਾਂਦਾ। ਇੱਥੇ ਮਨੁੱਖੀ ਵਿਹਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਜਦੋਂ ਤੱਕ ਸਿੱਖ ਰਹਿਣਗੇ ਜੀ, ਉਦੋਂ ਤੱਕ ਇਹ ਗੱਲ ਕਦੇ ਵੀ ਭੁਲਾਈ ਨਹੀਂ ਜਾ ਸਕਣੀ। ਇੱਕ ਇਹੋ ਜਿਹਾ ਨਸੂਲ ਆ ਜਿਹੜਾ ਕਦੇ ਵੀ ਠੀਕ ਨਹੀਂ ਹੋ ਸਕਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸਮੇਂ ਜੂਨ ਮਹੀਨੇ ਦੇ ਵਿੱਚੋਂ ਲੰਘ ਰਹੇ ਹਾਂ। ਜੂਨ ਦਾ ਪਹਿਲਾ ਹਫ਼ਤਾ ਆ, ਅਤੇ ਜੂਨ ਦਾ ਮਹੀਨਾ ਜਿਹੜਾ ਆ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦਾ ਆ। ਜੂਨ 1984 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਆਪਣੀਆਂ ਫੌਜਾਂ ਦਰਬਾਰ ਸਾਹਿਬ, ਜੋ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਆ, ਉਸ 'ਤੇ ਹਮਲਾ ਕਰਨ ਲਈ ਭੇਜੀਆਂ ਗਈਆਂ। ਅਤੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਅਤੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਸ਼ਹੀਦ ਕੀਤਾ ਗਿਆ।
ਉਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ, ਬੱਚੇ, ਬੀਬੀਆਂ, ਬਜ਼ੁਰਗ, ਮਾਤਾਵਾਂ ਨੂੰ ਇਸ ਹਮਲੇ ਦੇ ਵਿੱਚ ਸ਼ਹੀਦ ਕੀਤਾ ਗਿਆ। ਅਤੇ ਸਿੱਖ ਚੇਤਨਾ ਜਿਹੜੀ ਆ ਉਹ ਇਸ ਹਮਲੇ ਨੂੰ ਤੀਜੇ ਘੱਲੂਘਾਰੇ ਦੇ ਵਾਂਗ ਯਾਦ ਕਰਦੀ ਆ। ਇਸ ਨੂੰ ਤੀਜੇ ਘੱਲੂਘਾਰੇ ਦਾ ਜਿਹੜਾ ਸ਼ਬਦ ਆ ਉਹ ਦਿੱਤਾ ਗਿਆ ਆ। ਅੱਜ ਜਦੋਂ ਅਸੀਂ 2026 ਦੇ ਵਿੱਚ ਬੈਠੇ ਹਾਂ ਅਤੇ ਇੰਨੇ ਵਰ੍ਹਿਆਂ ਦੇ ਵਿੱਚ ਇਸ ਹਮਲੇ ਬਾਰੇ ਕਈ ਜਿਹੜੀਆਂ ਗੱਲਾਂ ਨੇ ਉਹ ਬਾਹਰ ਆ ਚੁੱਕੀਆਂ ਨੇ, ਕਿਉਂਕਿ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਜਿਹੜੇ ਸੰਚਾਰ ਸਾਧਨ ਸਨ ਉਹ ਬੜੇ ਸੀਮਿਤ ਸਨ ਅਤੇ ਸਰਕਾਰ ਵੱਲੋਂ ਜਿਹੜੀ ਆ ਜਾਣਕਾਰੀ ਉਸ 'ਤੇ ਕੰਟਰੋਲ ਕੀਤਾ ਗਿਆ ਅਤੇ ਵੱਖੋ-ਵੱਖ ਨੈਰੇਟਿਵ ਇਸ ਸਾਰੇ ਹਮਲੇ ਬਾਰੇ ਜਿਹੜੇ ਆ ਉਹ ਸਿਰਜੇ ਗਏ। ਪਰ ਹੁਣ ਸਿੱਖਾਂ ਨੇ ਆਪਣੇ ਸਰੋਤਾਂ ਦੇ ਰਾਹੀਂ ਜਾਂ ਜਿਹੜੇ ਉਦੋਂ ਦੇ ਚਸ਼ਮਦੀਦ ਸੀ ਉਹਨਾਂ ਨੇ ਜਿਵੇਂ ਆ ਕੇ ਬਾਹਰ ਦੁਨੀਆ ਦੇ ਵਿੱਚ ਸਾਰੀ ਗੱਲ ਦੱਸੀ ਆ, ਤਾਂ ਇਸ ਹਮਲੇ ਬਾਰੇ ਕਾਫੀ ਕੁਝ ਸਾਹਮਣੇ ਆ ਚੁੱਕਿਆ। ਪਰ ਅੱਜ ਦਾ ਸਾਡਾ ਇਹ ਇੰਟਰਵਿਊ ਜਿਹੜਾ ਆ ਉਹ ਇੱਕ ਬੜੀ ਖਾਸੀਅਤ ਰੱਖਦਾ ਆ, ਬੜੀ ਅਹਿਮੀਅਤ ਰੱਖਦਾ ਆ, ਕਿਉਂਕਿ ਅੱਜ ਮੈਂ ਜਦੋਂ ਗੱਲ ਕਰਨ ਜਾ ਰਿਹਾ ਤਾਂ ਮੇਰੇ ਨਾਲ ਇਸ ਇੰਟਰਵਿਊ ਦੇ ਵਿੱਚ ਮੌਜੂਦ ਰਹਿਣਗੇ ਸਰਦਾਰ ਇੰਦਰਜੀਤ ਸਿੰਘ ਜਗਰਾਉਂ। ਸਰਦਾਰ ਇੰਦਰਜੀਤ ਸਿੰਘ ਜਗਰਾਉਂ ਉਹ ਸ਼ਖਸ ਨੇ ਜਿਹੜੇ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਦੋਂ ਇਹ ਜੰਗ ਗਹਿ-ਗੱਚ ਜੰਗ ਲੜੀ ਗਈ ਆ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ, ਤਾਂ ਉਦੋਂ ਦਰਬਾਰ ਸਾਹਿਬ ਦੇ ਵਿੱਚ ਉਸ ਜੰਗ ਦੇ ਵਿੱਚ ਮੌਜੂਦ ਸਨ ਅਤੇ ਸਿੱਖ ਸੰਘਰਸ਼ ਦਾ ਹਿੱਸਾ ਸਨ। ਅਤੇ ਅੱਜ ਅਸੀਂ ਇਹਨਾਂ ਦੇ ਨਾਲ ਉਸ ਸਾਰੀ ਜੰਗ ਬਾਰੇ ਗੱਲਬਾਤ ਕਰਾਂਗੇ। ਤਾਂ ਫਿਲਹਾਲ ਮੈਂ ਆਪਣੀ ਭੂਮਿਕਾ ਨੂੰ ਇੱਥੇ ਹੀ ਸਮੇਟਦਾ ਹਾਂ ਅਤੇ ਇੰਦਰਜੀਤ ਸਿੰਘ ਜਗਰਾਉਂ ਹੋਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਆਪਣੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਇੰਟਰਵਿਊ ਜਿਹੜੀ ਆ ਇਹ ਬੜੀ ਅਹਿਮ ਹੋਵੇਗੀ, ਹੋ ਸਕਦਾ ਥੋੜ੍ਹੀ ਲੰਬੀ ਹੋਵੇ, ਪਰ ਤੁਸੀਂ ਸਹਿਜ ਦੇ ਨਾਲ ਅਤੇ ਉਦੋਂ ਦੇ ਜਿਹੜੇ ਚਸ਼ਮਦੀਦ ਅਸੀਂ ਕਹਿ ਸਕਦੇ ਹਾਂ ਕਿ ਮਾਹੌਲ ਸੀ ਉਦੋਂ ਦਾ, ਅੱਖੀਂ ਦੇਖਿਆ ਜਿਹੜਾ ਸਾਰਾ ਮਾਹੌਲ ਸੀ ਉਹਨੂੰ ਤੁਸੀਂ ਸੁਣੋਗੇ ਇਸ ਇੰਟਰਵਿਊ ਦੇ ਰਾਹੀਂ। ਅਤੇ ਸਭ ਤੋਂ ਪਹਿਲਾਂ ਇੰਦਰਜੀਤ ਸਿੰਘ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਸਰਦਾਰ ਇੰਦਰਜੀਤ ਸਿੰਘ ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੀ ਇਹ ਇੰਟਰਵਿਊ ਆ ਇਹ ਕੋਈ ਉਵੇਂ ਜਾਣਕਾਰੀਆਂ ਇੰਟਰਵਿਊ ਦੇ ਤੌਰ 'ਤੇ ਨਾ ਹੋਵੇ, ਜਿਵੇਂ ਮੈਂ ਤੋਂ ਇੱਕ ਨੌਜਵਾਨ ਦੇ ਤੌਰ 'ਤੇ ਉਹ ਗੱਲਾਂ ਜਾਣਨੀਆਂ ਚਾਹੁੰਦਾ ਅਤੇ ਇਸ ਇੰਟਰਵਿਊ ਦੇ ਰਾਹੀਂ ਹੋਰ ਵੀ ਲੱਖਾਂ ਨੌਜਵਾਨਾਂ ਤੱਕ ਸਾਡੀ ਇਹ ਜਿਹੜੀ ਗੱਲਬਾਤ ਆ ਉਹ ਪਹੁੰਚੇ। ਤਾਂ ਮਤਲਬ ਜਿੰਨੇ ਕੁ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਕਿ ਤੁਸੀਂ 1984 ਤੋਂ ਲਗਭਗ ਜੂਨ ਤੋਂ ਪਹਿਲਾਂ ਜਿਹੜਾ ਆ ਸਿੱਖ ਸੰਘਰਸ਼ ਉਹਦੇ 'ਚ ਸ਼ਾਮਲ ਹੋ ਚੁੱਕੇ ਸੀ। ਤਾਂ ਸਭ ਤੋਂ ਪਹਿਲਾਂ ਮੈਂ ਉੱਥੋਂ ਹੀ ਸ਼ੁਰੂਆਤ ਕਰਦਾ ਕਿ ਤੁਸੀਂ ਸੰਤ ਜਰਨੈਲ ਸਿੰਘ ਹੋਰਾਂ ਦੇ ਨਾਲ ਜਾਂ ਜਿਹੜਾ ਉਹ ਸੰਘਰਸ਼ ਸੀ ਧਰਮ ਯੁੱਧ ਮੋਰਚੇ ਦੇ ਅਧੀਨ ਚੱਲ ਰਿਹਾ ਉਹਦਾ ਕਿਵੇਂ ਹਿੱਸਾ ਬਣੇ? ਦੇਖੋ ਜੀ, ਉਦੋਂ ਇੱਕ ਇਸ ਤਰ੍ਹਾਂ ਸੀਗਾ ਕਿ ਇੱਕ ਤਾਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਆਬੋ ਹਵਾ ਸੀ, ਚਾਰੇ ਪਾਸੇ ਇਸ ਤਰ੍ਹਾਂ ਦਾ ਵਾਤਾਵਰਨ ਸੀਗਾ ਜੀ। ਦੂਜਾ ਸੀਗਾ ਜੀ ਜਗਰਾਉਂ ਤੋਂ ਤਕਰੀਬਨ 5 ਕਿਲੋਮੀਟਰ ਦੂਰ, ਹਾਲਾਂਕਿ ਮੈਂ ਕਦੇ ਇਹ ਗੱਲ ਸ਼ੇਅਰ ਨਹੀਂ ਕੀਤੀ ਜੀ, 5 ਕਿਲੋਮੀਟਰ ਦੂਰ ਨਾਨਕਸਰ ਗੁਰਦੁਆਰਾ ਜੀ। ਅਸੀਂ ਤਕਰੀਬਨ ਬਹੁਤ ਗਿਣਤੀ ਜੰਗ ਮੁੰਡੇ ਉੱਥੇ ਨਾਨਕਸਰ ਜਾਂਦੇ ਹੁੰਦੇ ਸੀ ਅਤੇ ਉੱਥੇ ਉਹ ਪਿੰਡਾਂ ਦੇ ਵਿੱਚ ਗੁਰਦੁਆਰਾ ਹੋਣ ਕਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ ਜਾਂ ਹੋਰ ਇੱਧਰੋਂ ਉੱਧਰੋਂ ਕਈ ਵਾਰੀ ਨਾ ਉੱਥੇ ਛੇੜਛਾੜ ਬਹੁਤ ਹੁੰਦੀ ਸੀ ਅਤੇ ਉਹ ਛੇੜਛਾੜ ਨੂੰ ਰੋਕਣ ਲਈ ਅਸੀਂ ਜਿਹੜਾ ਵੀ ਪੁਖਤਾ ਪ੍ਰਬੰਧ ਕੀਤਾ ਜਾ ਸਕਦੇ ਉਹ ਕਰਦੇ ਸੀਗੇ। ਅਤੇ ਨਾਨਕਸਰ ਠਾਠ ਵਾਲਿਆਂ ਨੇ ਜੀ ਬਾਹਰ ਪੁਲਿਸ ਦੀ ਚੌਂਕੀ ਬਿਠਾਈ ਹੋਈ ਸੀ ਅਤੇ ਸਾਨੂੰ ਐਂ ਲੱਗਦਾ ਹੁੰਦਾ ਜੀ ਵੀ ਪੁਲਿਸ ਵਾਲਿਆਂ ਦੀ ਲੋੜ ਨਹੀਂ ਹੈਗੀ ਇੱਥੇ, ਹੈ ਨਾ। ਅਤੇ ਸਾਡੀ ਕਿਸੇ ਨਾ ਕਿਸੇ ਗੱਲ 'ਤੇ ਕਈ ਵਾਰੀ ਉਹਨਾਂ ਨਾਲ ਆਰਗੂਮੈਂਟ ਵੀ ਹੋ ਜਾਂਦੀ ਸੀ ਅਤੇ ਅਸੀਂ ਚਾਹੁੰਦੇ ਸੀ ਕਿ ਪੁਲਿਸ ਵਾਲੇ ਆਪਣੀ ਚੌਂਕੀ ਦੇ ਵਿੱਚ ਹੀ ਰਹਿਣ। ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਵੀ ਕੋਈ ਦੋਸ਼ੀ ਹੈ ਜਾਂ ਕਿਸੇ ਗੱਲ ਦੀ ਜ਼ਿੰਮੇਵਾਰ ਆ ਉਹਨੂੰ ਉੱਥੇ ਤੱਕ ਪਹੁੰਚਦਾ ਕਰ ਦਿੱਤਾ ਜਾਵੇ। ਇਹ ਟਸਲ ਕਾਫੀ ਲੰਬਾ ਸਮਾਂ ਚੱਲਦੀ ਰਹੀ ਜੀ। ਇਨ ਦਾ ਮੀਨ ਟਾਈਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਐਲਾਨ ਕਰ ਦਿੱਤਾ ਕਿ ਕੋਈ ਵੀ ਧਾਰਮਿਕ ਸਥਾਨ ਆ ਜਿਹੜਾ ਗੁਰਦੁਆਰਾ ਸਾਹਿਬਾਨ ਆ ਉਹਦੇ 200 ਮੀਟਰ ਦੇ ਰੇਡੀਏ ਦੇ ਵਿੱਚ ਪੁਲਿਸ ਨਹੀਂ ਆ ਸਕਦੀ। ਅਤੇ ਸਾਨੂੰ ਲੱਗਿਆ ਕਿ ਸਾਡੀ ਸੋਚ ਦੀ ਤਰਜਮਾਨੀ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ। ਇਹ ਜਿੱਦਣ ਸਾਨੂੰ ਗੱਲ ਪਤਾ ਲੱਗੀ ਅਸੀਂ ਉਸ ਤੋਂ ਦੂਸਰੇ ਦਿਨ ਜਿਹੜਾ ਜੀ ਅੰਮ੍ਰਿਤਸਰ ਨੂੰ ਰਵਾਨਾ ਹੋ ਗਏ ਜੀ ਸੰਤਾਂ ਨੂੰ ਮਿਲਣ ਦੇ ਲਈ। ਅਤੇ ਇਸ ਤਰ੍ਹਾਂ ਹੀ ਫਿਰ ਹੌਲੀ ਹੌਲੀ ਜਿਹੜੀ ਆ ਇਹ ਸਾਂਝ ਪੀੜੀ ਹੁੰਦੀ ਗਈ ਅਤੇ ਇੱਕ ਮੁਕਾਮ 'ਤੇ ਜਾ ਕੇ ਸੰਤ ਜਰਨੈਲ, ਮੈਂ ਹਾਲਾਂਕਿ ਮੇਰੀ ਉਮਰ ਤਾਂ ਥੋੜ੍ਹੀ ਸੀਗੀ ਪਰ ਸੰਤ ਮਹਾਂਪੁਰਸ਼ ਜਿਹੜੇ ਸੀ ਉਹ ਮੈਨੂੰ ਬਾਈ ਨੇਮ ਜਾਣਦੇ ਸੀਗੇ। ਅਤੇ ਤੁਸੀਂ ਜਦੋਂ ਆਪਾਂ 1 ਜੂਨ 'ਤੇ ਆਉਂਦੇ ਹਾਂ, 1 ਜੂਨ ਨੂੰ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੀ ਜਦੋਂ ਪਹਿਲੀ ਗੋਲੀ ਜਿਹੜੀ ਆ ਉੱਥੇ ਚੱਲਦੀ ਆ? ਦੇਖੋ ਜੀ, ਜਿਹੜੀ 1 ਜੂਨ ਨੂੰ ਗੋਲੀ ਚਲਾਈ ਗਈ ਹੈ ਨਾ, 1 ਜੂਨ ਨੂੰ ਗੋਲੀ ਚਲਾਈ ਗਈ ਆ CRP ਬੰਨਿਓ ਹੈ ਜੀ। ਅਤੇ ਉਹਦੇ ਵਿੱਚ ਤਕਰੀਬਨ ਪੂਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ 13 ਕੁ ਸਿੰਘ ਸਿੰਘਣੀਆਂ ਸ਼ਹੀਦ ਹੁੰਦੇ ਨੇ। ਅਤੇ 2 ਅਤੇ 3 ਤਰੀਕ ਨੂੰ ਕੋਈ ਗੋਲੀ ਨਹੀਂ ਚੱਲੀ ਜੀ ਉੱਥੇ।
ਕਿਉਂਕਿ 1 ਤਰੀਕ ਵਾਲੀ ਗੋਲੀ ਸਿਰਫ ਤੇ ਸਿਰਫ ਇੱਕ ਤਰ੍ਹਾਂ ਕਹਿ ਲਓ ਕਿ ਗੌਰਮੈਂਟ ਦੀ ਰਣਨੀਤੀ ਸੀ। ਉਹ ਦੇਖਣਾ ਚਾਹੁੰਦੇ ਸੀ ਕਿ ਕਿੱਥੋਂ ਕਿੱਥੋਂ ਕਿਸ ਲੈਵਲ ਦੀ ਰਜਿਸਟੈਂਸ ਉਹ ਫੇਸ ਕਰਦੇ ਹੈਗੇ ਆ। ਉਹ ਜਾਣਨਾ ਚਾਹੁੰਦੇ ਸੀ ਕਿ ਜੇ ਅੰਦਰ ਜਿਹੜੇ ਸਿੰਘ ਨੇ ਉਹ ਕਿਸ ਲੈਵਲ ਦੀ ਤਿਆਰੀ 'ਤੇ ਬੈਠੇ ਨੇ, ਅਤੇ ਉਹਨਾਂ ਦੀ ਉਸ ਗੋਲਾਬਾਰੀ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਆਨਸਰ ਨਹੀਂ ਦਿੱਤਾ ਗਿਆ ਜੀ। ਤੇ ਤੁਸੀਂ ਫਿਰ ਉਦੋਂ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਆ ਗਏ ਸੀ? ਉੱਥੇ ਆਉਣ ਲੱਗਿਆ ਜੀ। 2 ਤਰੀਕ ਨੂੰ ਕੋਈ ਗੋਲੀ ਨਹੀਂ ਚੱਲੀ ਜੀ, ਪਰ ਅਸੀਂ 1 ਤਰੀਕ ਨੂੰ ਅਸੀਂ ਲੁਧਿਆਣੇ ਦੇ ਵਿੱਚ ਸੀ ਜੀ। ਮੈਂ ਅਤੇ ਇੱਕ ਮੇਰਾ ਸਾਥੀ ਗੁਰਚਰਨ ਸਿੰਘ, ਅਤੇ ਅਸੀਂ ਉੱਥੇ ਸੀਗੇ ਜੀ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੋਲੀ ਚੱਲ ਗਈ, ਅਸੀਂ 2 ਤਰੀਕ ਨੂੰ ਰਾਈਟ ਵੇ ਅਰਲੀ ਇਨ ਦਾ ਮੋਰਨਿੰਗ ਹੀ ਅਸੀਂ ਅੰਮ੍ਰਿਤਸਰ ਨੂੰ ਰਵਾਨਾ ਹੋ ਗਏ, ਅਤੇ ਕਾਫੀ ਜੱਦੋਜਹਿਦ ਤੋਂ ਬਾਅਦ ਅਸੀਂ ਹਰਿਮੰਦਰ ਸਾਹਿਬ ਦੇ ਵਿੱਚ ਐਂਟਰ ਕਰਨ ਦੇ ਵਿੱਚ ਕਾਮਯਾਬ ਹੋ ਗਏ। ਫੌਜ ਰੋਕ ਰਹੀ ਸੀ ਅੰਦਰ ਜਾਣ ਤੋਂ? ਨਹੀਂ, ਉਦੋਂ ਜੀ ਸਿਰਫ CRP ਸੀਗੀ ਜੀ, ਅਤੇ ਕਰਫਿਊ ਲੱਗਿਆ ਹੋਇਆ ਸੀ, ਪਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਅਸੀਂ ਅੰਦਰ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ। ਸਾਨੂੰ ਇਉਂ ਲੱਗਦਾ ਸੀ ਕਿ ਜਿਹੜੀ ਹੁਣ ਸਿਚੁਏਸ਼ਨ ਬਣੀ ਆ, ਅਸੀਂ ਇੰਨੇ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਪ੍ਰਸ਼ਾਦੇ ਛਕੇ ਨੇ, ਹੁਣ ਸਾਡਾ ਅਖਲਾਕੀ ਫਰਜ਼ ਬਣਦਾ ਅਸੀਂ ਉੱਥੇ ਪਹੁੰਚੀਏ। ਅਤੇ ਕਿਹੋ ਜਿਹਾ ਮਾਹੌਲ ਸੀ ਜਦੋਂ ਤੁਸੀਂ ਉੱਥੇ ਪਹੁੰਚੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਅਤੇ ਉਹ ਸੰਤਾਂ ਦੇ ਖੇਮੇ ਦੇ ਵਿੱਚ? ਦੇਖੋ ਜੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਜਾਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਜਿਵੇਂ ਵਾਤਾਵਰਨ ਹੀ ਚੇਂਜ ਹੋ ਗਿਆ ਸੀਗਾ ਜੀ। ਵਾਤਾਵਰਨ, ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਦਹਿਸ਼ਤ ਸੀਗੀ। ਹਰ ਇੱਕ ਇਨਸਾਨ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਵੀ ਜਿਵੇਂ ਉਹਨੂੰ ਕੋਈ ਵਾਚ ਕਰ ਰਿਹਾ ਹੋਵੇ, ਉਹਦਾ ਕੋਈ ਪਿੱਛਾ ਕਰ ਰਿਹਾ ਹੋਵੇ, ਹੈ ਨਹੀਂ। ਮਤਲਬ ਕਿ ਇੱਕ ਲਾਈਫ ਦੀ ਸਰਟਨਟੀ ਖਤਮ ਹੋ ਚੁੱਕੀ ਸੀ। ਅਤੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਿਵੇਂ ਸੰਤ ਮਹਾਂਪੁਰਸ਼ਾਂ ਨੂੰ ਜਾਂ ਸਾਰੇ ਸਿੰਘਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀਗਾ ਕਿ ਹੁਣ ਜਿਹੜਾ ਉਹ ਵੱਡਾ ਹਮਲਾ ਹੋਣ ਦੀ ਤਿਆਰੀ ਹੋ ਚੁੱਕੀ ਆ। ਔਰ ਮਤਲਬ ਕਿ ਮੈਂ ਕਿਸੇ ਵੀ ਸਿੰਘ ਨੂੰ ਜਾਂ ਮਤਲਬ ਕਿ ਕਿਸੇ ਵੀ ਇਸ ਤਰ੍ਹਾਂ ਦੇ ਜਿਹੜਾ ਸੰਤ ਭਿੰਡਰਾਂ ਵਾਲਿਆਂ ਨਾਲ ਰਿਲੇਟਡ ਸੀਗਾ ਜਾਂ ਸੰਬੰਧਿਤ ਸੀਗਾ, ਉਹਨੂੰ ਮੈਂ ਢਹਿੰਦੀ ਕਲਾ ਦੇ ਵਿੱਚ ਨਹੀਂ ਦੇਖਿਆ ਜੀ। ਸਭ ਬੰਦੇ ਚੜ੍ਹਦੀ ਕਲਾ ਦੇ ਵਿੱਚ ਸੀਗਾ ਜੀ। ਅਤੇ ਤੁਸੀਂ ਜਦੋਂ ਉੱਥੇ ਪਹੁੰਚੇ ਆ ਤਾਂ ਫਿਰ ਕੀ, ਜਦੋਂ ਇਹ ਗੱਲ ਅੰਦਰ ਇਹ ਗੱਲ ਪਤਾ ਲੱਗ ਚੁੱਕੀ ਸੀ, ਕਿਉਂਕਿ ਮੋਰਚਾ ਆਲਰੇਡੀ ਸਟਰਗਲ ਚੱਲ ਰਹੀ ਸੀ, ਅਤੇ ਇਹ ਗੱਲ ਪਤਾ ਲੱਗ ਗਈ ਕਿ ਹੁਣ ਸਰਕਾਰ ਜਿਹੜੀ ਆ ਉਹ ਮੰਗਾਂ ਮੰਨਣ ਦੀ ਬਜਾਏ ਸਿੱਧਾ ਫੌਜੀ ਹਮਲਾ ਕਰਨ ਲੱਗੀ ਆ, ਅਤੇ ਫਿਰ ਕਿਹੋ ਜਿਹੀ ਤਿਆਰੀ ਅੰਦਰ ਜਿਹੜੀ ਆ ਸਿੱਖਾਂ ਦੇ ਵਿੱਚ ਜਾਂ ਸੰਤਾਂ ਦੇ ਖੇਮੇ ਦੇ ਵਿੱਚ ਉਦੋਂ ਇਸ ਹਮਲੇ ਦੇ ਜਵਾਬ ਦੇ ਲਈ ਚੱਲ ਰਹੀ ਸੀ? ਦੇਖੋ ਜੀ, ਜਿਹੜਾ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਨਾ ਜੀ, ਉਹ ਇੱਕ ਟਰੈਪ ਸੀਗਾ ਜੀ। ਵੱਧ ਤੋਂ ਵੱਧ ਸਿੱਖਾਂ ਨੂੰ ਮਾਰਨ ਦਾ ਇੱਕ ਢੰਗ ਤਰੀਕਾ ਅਪਣਾਇਆ। 3 ਜੂਨ ਨੂੰ ਗੁਰੂ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀਗਾ ਜੀ। 3 ਜੂਨ ਨੂੰ ਸਵੇਰੇ ਜਿਹੜਾ ਕਰਫਿਊ ਖੋਲ੍ਹਿਆ ਗਿਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਆ ਸੰਗਤ, ਸਿੱਖ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਸਕੇ। ਪਰ ਜਿੰਨੇ ਵੀ ਸਿੱਖ ਸਿੰਘਣੀਆਂ ਉਹਦੇ ਵਿੱਚ ਸ਼ਾਮਲ ਹੋਏ ਜੀ, ਮਤਲਬ ਕਿ ਹਰਿਮੰਦਰ ਸਾਹਿਬ ਦੇ ਵਿੱਚ ਆਏ, ਉਹਨਾਂ ਨੂੰ ਫਿਰ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਜੀ। ਮਤਲਬ ਕਿ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ। ਆਉਣ ਲਈ ਦਿੱਤਾ ਜਾਂਦਾ ਸੀ ਪਰ ਜਾਣ ਨਹੀਂ ਸੀ ਦਿੱਤਾ ਜਾਂਦਾ, ਤਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਮਾਰਿਆ ਜਾ ਸਕੇ। ਮਤਲਬ 3 ਤਰੀਕ ਨੂੰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਕਰਫਿਊ ਦੀ ਇੱਕ ਪਾਸਿਓਂ ਛੋਟ ਦਿੱਤੀ ਕਿ ਤੁਸੀਂ ਅੰਦਰ ਜਾ ਸਕਦੇ ਹੋ, ਪਰ ਬਾਹਰ ਫਿਰ ਦਰਵਾਜ਼ਿਆਂ ਦੇ ਉੱਤੇ ਫੌਜ ਲੱਗੀ ਹੋਈ ਸੀ ਜਾਂ CRP ਸੀ? ਨਹੀਂ, ਦਰਵਾਜ਼ਿਆਂ ਦੇ ਉੱਤੇ ਨਹੀਂ, ਪਰ ਜਾਣੀ ਹਰਿਮੰਦਰ ਸਾਹਿਬ ਤੋਂ ਥੋੜ੍ਹਾ ਜਿਹਾ ਡਿਸਟੈਂਸ 'ਤੇ ਉਸ ਤੋਂ ਅੱਗੇ ਜਿਵੇਂ ਕਹ ਲਓ ਕਿ ਜਿਵੇਂ ਆਪਾਂ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲਦੇ ਹਾਂ ਅਤੇ ਆ ਜਾਂਦਾ ਹੈਗਾ ਜੀ ਆਪਣਾ ਜਿੱਥੇ ਖੂਨੀ ਸਾਕਾ ਹੋਇਆ, ਮੈਨੂੰ ਨਾਮ ਭੁੱਲ ਜਾਂਦਾ ਜੀ, ਜਲਿਆਂਵਾਲਾ ਬਾਗ। ਜਲਿਆਂਵਾਲੇ ਬਾਗ ਦੇ ਬਿਲਕੁਲ ਸਾਹਮਣੇ ਹੀ ਉੱਥੇ ਫੋਰਸ ਲੱਗੀ ਹੋਈ ਸੀ। ਉਸ ਤੋਂ ਅੱਗੇ ਕਿਸੇ ਬੰਦੇ ਨੂੰ ਬਾਹਰ ਜਾਣ ਹੀ ਨਹੀਂ ਸੀ ਦਿੱਤਾ ਜਾਂਦਾ। ਜਿਹੜੇ ਵੀ ਬੰਦੇ ਜਾਂਦੇ ਸੀ ਉੱਥੋਂ ਫਿਰ ਘੁੰਮ ਕੇ ਉਹ ਵਾਪਸ ਹਰਿਮੰਦਰ ਸਾਹਿਬ ਹੀ ਆ ਜਾਂਦੇ ਸੀ। ਅਤੇ ਮੈਂ ਉਹੀ ਸਵਾਲ ਤੇ ਆ ਰਿਹਾ ਕਿ ਅੰਦਰ ਜਦੋਂ ਸੰਤਾਂ ਨੂੰ, ਮਤਲਬ ਤੁਸੀਂ ਕਿਉਂਕਿ ਇੱਕ ਆਮ ਸੰਗਤ ਸੀ, ਪਰ ਤੁਸੀਂ ਜਿਹੜੇ ਸੰਘਰਸ਼ੀਲ ਸਿੰਘ ਸੀ, ਤੁਸੀਂ ਉਹਨਾਂ ਦੇ ਜਥਿਆਂ ਦਾ ਹਿੱਸਾ ਸੀ, ਤਾਂ ਜਦੋਂ ਇਹ ਗੱਲ ਪਤਾ ਲੱਗ ਗਈ ਫਿਰ ਜਿਹੜੀ ਮਤਲਬ ਅੰਦਰ ਦੀ ਜਿਹੜੀ ਤਿਆਰੀ ਆ, ਸਿੰਘ ਜਿਵੇਂ ਸ਼ਵੇਕ ਸਿੰਘ ਹੋਰੀ ਜਾਂ ਜਿਵੇਂ ਉਹ ਸਿੱਖ ਇਕੱਠੇ ਹੋਏ, ਕਿਤੇ ਸਿੰਘਾਂ ਨੂੰ ਇਕੱਠੇ ਕੀਤਾ ਗਿਆ, ਫਿਰ ਦੱਸਿਆ ਗਿਆ ਵੀ ਆਹ ਹੁਣ ਸਾਡੇ 'ਤੇ ਹੋਣ ਜਾ ਰਿਹਾ, ਅਸੀਂ ਕੀ ਕਰਨਾ, ਉਦੋਂ ਦਾ ਕੀ ਦ੍ਰਿਸ਼ ਸੀ? ਉਦੋਂ ਇਸ ਤਰ੍ਹਾਂ ਸੀਗਾ ਜੀ, ਦੇਖੋ ਇਹ ਮੁਕਾਬਲਾ ਅਸਾਵਾਂ ਸੀਗਾ, ਜਿਵੇਂ ਤੁਸੀਂ ਆਪ ਵੀ ਦੱਸ ਕੇ ਹਟੇ ਹੋ ਨਾ। ਇੱਕ ਪਾਸੇ ਮਤਲਬ ਕਿ ਭਾਰਤ ਦੀਆਂ ਸਾਰੀਆਂ ਫੌਜਾਂ ਸੀ, ਉਹਨਾਂ ਕੋਲੇ ਸਾਰਾ ਜੰਗੀ ਸਮਾਨ ਸੀ। ਦੂਜੇ ਪਾਸੇ ਸੰਤਾਂ ਕੋਲੇ ਉਹਨਾਂ ਦੇ ਲਾਇਸੈਂਸੀ ਹਥਿਆਰ ਸੀਗੇ ਅਤੇ ਥੋੜ੍ਹਾ ਮੋਟਾ ਹੋਰ ਗੋਲੀ ਸਿੱਕਾ ਨਾ ਜੀ। ਪਰ ਜਿਵੇਂ ਹਰ ਇੱਕ ਬੰਦਾ ਜਿਹੜਾ ਵੀ ਉੱਥੇ ਮੌਜੂਦ ਸੀਗਾ ਉਹ ਸ਼ਹਾਦਤ ਲਈ ਤਿਆਰ ਸੀਗਾ ਜੀ। ਮਤਲਬ ਕਿ ਇਹ ਗੱਲ ਕਲੀਅਰ ਸੀਗੀ ਕਿ ਵਨ ਔਨ ਦੀ ਅਦਰ ਹੈਂਡ ਸ਼ਹਾਦਤ ਹੀ ਹੋਣੀ ਆ ਨਾ ਜੀ। ਪਰ ਇਸ ਸ਼ਹਾਦਤ ਨੂੰ ਮਹਿਸੂਸ ਕਰਦਿਆਂ ਹੋਇਆਂ
ਸਗੋਂ ਸਾਰੇ ਬੰਦੇ ਬਹੁਤ ਚੜ੍ਹਦੀ ਕਲਾ ਵਿੱਚ ਸੀ। ਮਤਲਬ ਕਿ ਮੈਂ ਸੰਤਾਂ ਨੂੰ 3 ਤਰੀਕ ਦੀ ਰਾਤ ਨੂੰ 10 ਵਜੇ ਮਿਲਿਆ ਜੀ, ਅਤੇ ਸੰਤਾਂ ਦਾ ਚਿਹਰਾ ਇਸ ਤਰ੍ਹਾਂ ਦਗਦਗ ਕਰਦਾ ਸੀਗਾ ਜੀ, ਕਿਉਂਕਿ ਸੰਤਾਂ ਬਣੀ ਦੇਖਿਆ ਨਹੀਂ ਸੀ ਜਾਂਦਾ। ਮਤਲਬ ਕਿ ਇੰਨਾ ਜਾਹੋ ਜਲਾਲ ਸੀ ਉਹਨਾਂ ਦੇ ਚਿਹਰੇ 'ਤੇ ਵੀ ਐਂ ਜਿਵੇਂ ਆਪਾਂ ਕਿਸੇ ਬੰਨੀ ਦੇਖਦੇ ਹਾਂ ਜੀ, ਐਂ ਦੇਖਿਆ ਨਹੀਂ ਸੀ ਜਾਂਦਾ ਜੀ। ਤੁਹਾਡੀ ਉਹ ਮੁਲਾਕਾਤ 'ਚ ਕੀ ਹੋਇਆ ਜਦੋਂ ਤੁਸੀਂ ਸੰਤਾਂ ਨੂੰ ਤੋਂ ਮਿਲੇ ਹੋ? ਇਸ ਤਰ੍ਹਾਂ ਸੀਗਾ ਕਿ ਉਦੋਂ ਤੱਕ ਇਹ ਗੱਲ ਕਲੀਅਰ ਹੋ ਚੁੱਕੀ ਸੀ ਕਿ ਜਿਹੜਾ ਪੰਜਾਬ ਆ ਉਹ ਮਿਲਟਰੀ ਦੇ ਹਵਾਲੇ ਕਰ ਦਿੱਤਾ ਗਿਆ ਜੀ। ਹਮਲਾ ਕਿਸੇ ਵੀ ਸਮੇਂ ਹੋ ਸਕਦਾ। ਜਿੱਥੇ ਜਿੱਥੇ ਵੀ ਸਾਰੇ ਸਿੰਘ ਸੀਗੇ ਮਤਲਬ ਕਿ ਸੰਤਾਂ ਨਾਲ ਸੰਬੰਧਿਤ, ਉਹ ਸਾਰੇ ਸੰਤਾਂ ਨੂੰ ਇਹ ਕਹਿ ਸਕਦੇ ਹਾਂ ਕਿ ਆਖਰੀ ਵਾਰੀ ਮਿਲਣ ਜਾ ਰਹੇ ਸੀਗੇ। ਠੀਕ ਹੈ ਜੀ। ਤੇ ਤੁਸੀਂ ਮਤਲਬ ਉਦੋਂ ਫਿਰ ਜਿਹੜਾ 3 ਤਰੀਕ ਨੂੰ ਕਦੋਂ ਹਮਲਾ ਸ਼ੁਰੂ ਹੁੰਦਾ ਆ? ਫਿਰ 3 ਤਰੀਕ ਨੂੰ ਰਾਤ ਨੂੰ ਕੁਛ ਨਹੀਂ ਹੁੰਦਾ ਜੀ। 4 ਤਰੀਕ ਨੂੰ ਸਵੇਰੇ ਕੋਈ 4:35 'ਤੇ ਜੀ ਇਹ ਅਟੈਕ ਸ਼ੁਰੂ ਹੁੰਦਾ ਜੀ। ਮਿਲਟਰੀ ਬਣੀ ਹੋਈਆਂ ਨੇ, ਜਿਵੇਂ ਅਕਾਲ ਤਖਤ ਸਾਹਿਬ 'ਤੇ ਜਾਂ ਪਾਣੀ ਵਾਲੀ ਟੈਂਕੀ 'ਤੇ ਵੱਡੇ ਜਿਹੜੇ ਆ ਉਹ ਬੰਬ ਸਿੱਟੇ ਜਾਂਦੇ ਆ ਜੀ। ਮਤਲਬ ਕਿ ਉਦੋਂ ਬਾਅਦ ਫਿਰ ਜਿਹੜੀ ਆ ਉਹ ਸ਼ੁਰੂ ਹੋ ਜਾਂਦਾ ਜੀ ਕੰਮ। ਅਤੇ ਉਹ ਤੋਂ ਪਹਿਲਾਂ ਜਿਹੜੀ ਮੋਰਚਾਬੰਦੀ ਸੀ, ਮਤਲਬ ਇਹ ਜਦੋਂ ਹਮਲਾ ਸ਼ੁਰੂ ਹੁੰਦਾ ਉਦੋਂ ਪਹਿਲਾਂ ਸਿੰਘ ਮੋਰਚਿਆਂ 'ਚ ਭੇਜੇ ਜਾ ਚੁੱਕੇ ਸੀ, ਜਾਂ ਜਦੋਂ ਇਹ ਗੋਲੀਬਾਰੀ ਸ਼ੁਰੂ ਹੁੰਦੀ ਆ ਉਹ ਤੋਂ ਬਾਅਦ ਜਿਹੜੇ ਮੋਰਚੇ ਆ ਸਿੰਘ ਸਾਂਭਦੇ ਆ? ਹਾਂਜੀ, ਦੇਖੋ ਜਿੱਥੇ ਜਿੱਥੇ ਜਿਹੜੇ ਬੰਦੇ ਸੀ ਉਹ ਪਹਿਲਾਂ ਹੀ ਆਲਰੇਡੀ ਡਿਊਟੀਆਂ 'ਤੇ ਸੀ ਆਪਣੀਆਂ ਦੇ ਉੱਤੇ, ਹੈ ਨਾ ਜੀ। ਮਤਲਬ ਕਿ ਇਸ ਤਰ੍ਹਾਂ ਇੱਕ ਗੱਲ ਜ਼ਰੂਰ ਹੈਗੀ ਆ ਕਿ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਆਪਣੇ ਤੌਰ 'ਤੇ ਕੋਈ ਇਸ ਤਰ੍ਹਾਂ ਦਾ ਕੋਈ ਨੈਟਵਰਕ ਹੈ ਨਹੀਂ ਸੀਗਾ, ਕੋਈ ਬੰਦਾ ਇੱਕ ਦੂਜੇ ਦੇ ਨਾਲ ਗੱਲਬਾਤ ਕਰ ਸਕੇ ਕੋਈ ਫੋਨ ਰਾਹੀਂ ਜਾਂ ਵਾਇਰਲੈਸ ਰਾਹੀਂ। ਜਿਹੜੇ ਬੰਦੇ ਜਿੱਥੇ ਜਿੱਥੇ ਬੈਠੇ ਸੀ ਉੱਥੇ ਬੈਠੇ ਸੀਗੇ ਜੀ। ਮਤਲਬ ਇਹ ਜਿਹੜੀ ਤੈਅ ਹੋ ਚੁੱਕਿਆ ਸੀ ਵੀ ਜੇ ਜਦੋਂ 1 ਤਰੀਕ ਤੱਕ ਇਹ ਲਗਭਗ ਸਪਸ਼ਟ ਸੀ ਕਿ ਹਮਲਾ ਹੋਣ ਜਾ ਰਿਹਾ, ਉਹ ਤੋਂ ਬਾਅਦ ਇਹ ਤੈਅ ਹੋ ਚੁੱਕਿਆ ਸੀ ਵੀ ਤੁਸੀਂ ਇਸ ਸਿੰਘ ਨੇ ਇਸ ਥਾਂ ਦੇ ਉੱਤੇ ਰਹਿਣਾ ਆ, ਇਸ ਸਿੰਘ ਨੇ ਇਸ ਥਾਂ ਦੇ ਉੱਤੇ ਰਹਿਣਾ ਆ? ਹਾਂਜੀ, ਉਹ ਪਹਿਲਾਂ ਹੀ ਡਿਊਟੀਆਂ ਲੱਗੀਆਂ ਹੋਈਆਂ ਸੀ ਸਾਰੇ। ਇਹ ਡਿਊਟੀਆਂ ਕੌਣ ਲਾ ਰਿਹਾ ਸੀ? ਇਹਦੇ ਬਾਰੇ ਮੈਨੂੰ ਪਤਾ ਨਹੀਂ, ਪਰ ਮੈਂ ਇਸ ਲੈਵਲ ਦਾ ਬੰਦਾ ਨਹੀਂ ਸੀ ਵੀ ਮੈਨੂੰ ਪਤਾ ਹੋਵੇ ਕਿ ਡਿਊਟੀਆਂ ਕਿਹਦੀਆਂ ਕਿੱਥੇ ਕਿੱਥੇ ਲੱਗੀਆਂ ਸੀ, ਪਰ ਹਰ ਇੱਕ ਬੰਦਾ ਆਪਣੀ ਆਪਣੀ ਡਿਊਟੀ ਭੁਗਤਾ ਰਿਹਾ ਸੀਗਾ ਜੀ। ਅਤੇ ਤੁਸੀਂ ਤੁਹਾਡੀ ਹਿੱਸੇਦਾਰੀ ਕਿਵੇਂ ਦੀ ਸੀ ਇਸ ਸਾਰੇ ਮਾਹੌਲ 'ਚ? ਇਸ ਤਰ੍ਹਾਂ ਸੀ ਜੀ ਵੀ ਜਿਹੜੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਇੱਕ ਪਾਣੀ ਵਾਲੀ ਟੈਂਕੀ ਹੁੰਦੀ ਸੀ, ਕਿਉਂਕਿ ਜਿੰਨਾ ਵੀ ਦਰਬਾਰ ਸਾਹਿਬ ਕੰਪਲੈਕਸ ਸੀਗਾ ਜੀ ਉਹਦੇ ਚਾਰੇ ਪਾਸੇ ਮਤਲਬ ਕਿ ਸਿੰਘ ਤਿਆਰੀ ਦੇ ਵਿੱਚ ਸੀਗੇ, ਹੈ ਜੀ। ਅਤੇ ਅਸੀਂ ਵੀ ਪਾਣੀ ਵਾਲੀ ਟੈਂਕੀ 'ਤੇ ਸੀਗੇ ਜੀ। ਮੈਂ ਬਿਰਸਾ ਸਿੰਘ ਬਲਟੋਹਾ, ਇੱਕ ਸਿੰਘ ਸੀਗਾ ਭੁਪਿੰਦਰ ਸਿੰਘ ਲੌਂਗੀਆ ਖਰੜ ਤੋਂ, ਇੱਕ ਗੁਰਸੇਵਕ ਸਿੰਘ ਡੱਲ ਅੰਮ੍ਰਿਤਸਰ ਤੋਂ ਸੀਗਾ ਜੀ, ਇੱਕ ਮੁੰਡਾ ਸੀ ਬਿੰਦੀ, ਮੈਨੂੰ ਪੂਰਾ ਨਾਂ ਭੁੱਲ ਗਿਆ ਜੀ ਉਹਦਾ, ਉਹ ਅੱਜ ਕੱਲ੍ਹ ਕਿਤੇ ਅਮਰੀਕਾ ਦੇ ਵਿੱਚ ਆ, ਕਦੇ ਮਿਲਾਪ ਨਹੀਂ ਹੋਇਆ ਜੀ ਉਸ ਤੋਂ ਬਾਅਦ ਦੁਬਾਰਾ। ਅਤੇ ਇਹ ਕੁਛ ਬੰਦੇ ਜਿਹੜੇ ਸੀ ਉੱਥੇ ਸੀਗੇ ਜੀ। ਮਤਲਬ ਇਹ ਜਿਹੜਾ ਜਿਵੇਂ ਕਿਹਾ ਜਾਂਦਾ ਕਿ ਜਿਵੇਂ ਫੈਡਰੇਸ਼ਨ ਦੇ ਕੁਛ ਮੋਰਚੇ ਫੈਡਰੇਸ਼ਨ ਕੋਲ ਸੀ, ਕੁਛ ਕਿਸੇ ਐਵੇਂ ਜਥੇਬੰਦੀਆਂ ਦੇ ਵਿੱਚ ਮੋਰਚੇ ਵੰਡੇ ਗਏ ਸੀ, ਜਾਂ ਫਿਰ ਜਿਹੜਾ ਸਿੰਘ ਜਿੱਥੇ ਹੈਗਾ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਉਸ ਮੋਰਚੇ ਦੇ ਉੱਤੇ ਉਹਨੇ ਕਮਾਨ ਸਾਂਭੀ? ਦੇਖੋ ਜੀ, ਮੈਂ ਤਾਂ ਜਿੱਥੇ ਅਸੀਂ ਸੀਗੇ ਜੀ ਉਹਦੇ ਬਾਰੇ ਦੱਸ ਸਕਦਾ ਹਾਂ ਜੀ, ਪਰ ਇੰਨਾ ਜ਼ਰੂਰ ਹੈਗਾ ਕਿ ਹਰ ਇੱਕ ਜਿੱਥੇ ਵੀ ਸਿੰਘ ਬੈਠੇ ਸੀ, ਦੇਖੋ ਭਾਵਨਾ ਸਿਰਫ ਇਹ ਸੀ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣੀ ਹੈ ਜੀ। ਮਤਲਬ ਕਿ ਇਹ ਤਾਂ ਅਸਾਮੀ ਜੰਗ ਸੀਗੀ ਜੀ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਲਾਨ ਤਾਂ ਹੈ ਨਹੀਂ ਸੀਗਾ ਕਿ ਕਿਸੇ ਨੇ ਕੋਈ ਏਰੀਏ 'ਤੇ ਗਾਂਹ ਜਾ ਕੇ ਕਬਜ਼ਾ ਕਰਨਾ। ਇਹ ਸੀਗਾ ਕਿ ਹਰਿਮੰਦਰ ਸਾਹਿਬ ਸਾਡਾ ਸਾਰਿਆਂ ਨਾਲੋਂ ਪਵਿੱਤਰ ਸਥਾਨ ਹੈਗਾ, ਇੱਥੇ ਕਿਸੇ ਵੀ ਇਸ ਤਰ੍ਹਾਂ ਦੀ ਦੁਸ਼ਟ ਸੋਚ ਵਾਲੇ ਬੰਦਿਆਂ ਦੇ ਜਿਹੜੇ ਪੈਰ ਨਹੀਂ ਪੈਣੇ ਚਾਹੀਦੇ। ਅਤੇ ਸਿੰਘਾਂ ਦਾ ਆਪਣੇ ਆਪ ਦੇ ਤੌਰ 'ਤੇ ਇੱਕ ਆਇਤ ਸੀਗਾ ਕਿ ਉਹ ਮਰਦੇ ਦਮ ਤੱਕ ਇਸ ਲੜਾਈ ਨੂੰ ਜਾਰੀ ਰੱਖਣਗੇ। ਅਤੇ ਫਿਰ ਤੁਸੀਂ ਮੋਰਚੇ 'ਤੇ ਜਿਹੜਾ ਟੈਂਕੀ ਵਾਲਾ ਸੀ ਉਹ 'ਤੇ 3-4 ਦੀ ਸਵੇਰੇ ਗਏ, ਜਾਂ ਤੁਸੀਂ ਪਹਿਲਾਂ ਹੀ ਉੱਥੇ ਜਿਹੜਾ ਆ? ਅਸੀਂ ਜੀ 3 ਤਰੀਕ ਦੀ ਰਾਤ ਨੂੰ ਉੱਥੇ ਸੀਗੇ ਜੀ। ਅੱਛਾ, ਤੁਸੀਂ ਮੋਰਚੇ 'ਤੇ ਪਹੁੰਚ ਗਏ ਸੀ? ਉੱਥੇ ਸੀਗੇ ਜੀ। ਅਤੇ ਫਿਰ ਕਦੋਂ ਜੰਗ ਜਿਵੇਂ ਸ਼ੁਰੂ ਹੋਈ ਆ, ਪਹਿਲਾ ਜਿਹੜਾ ਹਮਲਾ ਕੀਤਾ ਭਾਰਤੀ ਫੌਜ ਨੇ 4 ਤਰੀਕ ਦੀ ਅੰਮ੍ਰਿਤ ਵੇਲੇ ਜਿਹੜਾ ਆ ਗੋਲੀਬਾਰੀ ਖੋਲ੍ਹੀ, ਕਿੰਨੀ ਕੁ ਗੋਲੀਬਾਰੀ ਭਾਰਤੀ ਫੌਜ ਵੱਲੋਂ ਕੀਤੀ? ਪੂਰੀ ਜੀ। ਮਤਲਬ ਕਿ ਜਿਵੇਂ ਆਪਾਂ ਚਲੋ ਜੀ, ਕਿਉਂਕਿ ਹਰ ਬੰਦੇ ਨੂੰ ਜੰਗ ਦਾ ਐਕਸਪੀਰੀਅੰਸ ਤਾਂ ਨਹੀਂ ਹੁੰਦਾ। ਆਮ ਤੌਰ 'ਤੇ ਲੋਕ ਮੂਵੀਆਂ ਦੇਖਦੇ ਨੇ, ਫਿਲਮਾਂ ਦੇਖਦੇ ਨੇ, ਉਹਦੇ ਵਿੱਚ ਕਈ ਥਾਵਾਂ 'ਤੇ ਜੰਗ ਵਰਗਾ ਕੋਈ ਸੀਨ ਦਿਖਾਇਆ ਜਾਂਦਾ ਜੀ। ਤੁਸੀਂ ਇਹ ਕਹਿ ਲਓ ਕੋਈ ਜਿਹੋ ਜਿਹਾ ਫਿਲਮ ਦੇ ਵਿੱਚ ਸੀਨ ਦਿਖਾਇਆ ਜਾਂਦਾ, ਉਹਨੂੰ 10 ਜਾਂ 15 ਦੇ ਨਾਲ ਹੋਰ ਗੁਣਾ ਕਰ ਦਿੱਤਾ ਜਾਵੇ ਤਾਂ ਉਹ ਮਾਹੌਲ ਸੀਗਾ ਜੀ। ਬਹੁਤ ਜ਼ਿਆਦਾ ਗੋਲੀਬਾਰੀ, ਰੀਅਲ ਲੜਾਈ ਸੀਗੀ ਨਾ ਜੀ ਉਹ। ਅਤੇ ਕਾਫੀ ਜ਼ਿਆਦਾ ਹੈਵੀ ਫਾਇਰਿੰਗ ਜਿਹੜੀ ਆ? ਹਾਂਜੀ, ਬਹੁਤ ਹੈਵੀ ਫਾਇਰਿੰਗ, ਗੋਲੇ ਸਿੱਟੇ ਜਾ ਰਹੇ ਸੀ।
ਰਾਕਟ ਲਾਂਚਰ ਚੱਲ ਰਹੇ ਸੀਗੇ ਜੀ। ਮਤਲਬ ਕਿ ਇਹ ਸਿਰਫ ਉਹ ਮਤਲਬ ਦਰਬਾਰ ਓਵਰਆਲ ਸਾਰੇ ਜਿਹੜਾ ਦਰਬਾਰ ਸਾਹਿਬ ਦਾ ਘੇਰਾ ਆ ਉਹਦੇ ਤੇ ਸੁੱਟ ਰਹੇ ਸੀ ਜਾਂ ਪਰਟੀਕੂਲਰ ਕਿਸੇ ਥਾਵਾਂ ਦੇ ਉੱਤੇ ਜਿਹੜੀ ਆ ਗੋਲੀਬਾਰੀ ਜਿਹੜੀ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਮਤਲਬ ਕਿ ਕੋਈ ਮੋਰਚਾ ਹੈਗਾ ਸਿੰਘਾਂ ਦਾ, ਉਹ ਥਾਵਾਂ ਪਿਕ ਕੀਤੀਆਂ। ਜਿਵੇਂ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਪਹਿਲਾ ਅਟੈਕ ਕੀਤਾ ਗਿਆ ਜੀ ਨਾ ਉੱਥੇ, ਅਤੇ ਪਾਣੀ ਵਾਲੀ ਟੈਂਕੀ 'ਤੇ ਕੀਤਾ ਗਿਆ ਹੈ ਨਾ। ਇਸ ਤਰ੍ਹਾਂ ਹੀ ਉਹ ਜਿਹੜੀਆਂ ਪਾਰਟੀਕੂਲਰ ਥਾਵਾਂ ਦੇ ਉੱਤੇ ਹੀ ਪਹਿਲਾਂ ਗੋਲੇ ਸਿੱਟੇ ਜਾ ਰਹੇ ਸੀ। ਅਤੇ ਜਿਵੇਂ ਜਿਹੜੇ ਸਿੰਘ ਉੱਥੇ ਫਿਰ ਮੋਰਚਿਆਂ ਦੇ ਵਿੱਚ ਸੀ, ਕਿਉਂਕਿ ਉਹ ਕੋਈ ਇੱਕ ਪਾਸੇ ਪੂਰੀ ਟ੍ਰੇਨਡ ਫੌਜ ਸੀ, ਇੱਧਰ ਸਿਰਫ ਜਿਹੜੇ ਸਿੰਘ ਆ ਸਿਵਿਲੀਅਨ ਸਿੱਖ ਜਿਹੜੇ ਆ ਉਹ ਸੀ, ਤਾਂ ਉਹਨਾਂ ਨੂੰ ਕੋਈ ਟ੍ਰੇਨਿੰਗ ਤਿਆਰੀ ਜਿਹੜੀ ਆ ਪਹਿਲਾਂ ਦਿੱਤੀ ਗਈ ਹਥਿਆਰ ਚਲਾਉਣ ਦੀ ਜਾਂ ਜੋ ਵੀ ਅਸਲਾ ਬਰੂਦ ਸੀ ਉਹਨੂੰ ਸਾਂਭਣ ਦੀ, ਵੀ ਜਿਹਦੇ ਨਾਲ ਉਹ ਜੰਗ ਕਿਸੇ ਵੀ ਹੱਦ ਤੱਕ ਲੜ ਸਕਣ? ਦੇਖੋ ਜੀ, ਜਿਵੇਂ ਆਮ ਤੌਰ 'ਤੇ ਮਿਲਟਰੀ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ, ਬੰਦਿਆਂ ਨੂੰ ਗੋਲੀਆਂ ਚਲਵਾ ਕੇ ਵੀ ਦੇਖੀਆਂ ਜਾਂਦੀਆਂ, ਉਹਨਾਂ ਨੂੰ ਨਿਸ਼ਾਨੇਬਾਜ਼ੀ ਵੀ ਕੀਤੀ ਜਾਂਦੀ ਆ। ਉੱਥੇ ਤਾਂ ਸਿਰਫ ਇੱਕ ਓਰੀਐਂਟੇਸ਼ਨ ਹੀ ਸੀਗੀ, ਮਤਲਬ ਕਿ ਹਰਿਮੰਦਰ ਸਾਹਿਬ ਦੇ ਵਿੱਚ ਵੀ ਬੰਦੇ ਦਾ ਮਨੋਬਲ ਬਣਿਆ ਰਹੇ, ਬੰਦਾ ਡਰੇ ਨਾ ਹੀ। ਜਿਵੇਂ ਜਨਰਲ ਸਵੇਗ ਸਿੰਘ ਹੋਣੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਗੋਲੇ ਦੀ ਗੂੰਜ ਪੈਂਦੀ ਆ ਉਹ ਤੁਹਾਡੇ ਉੱਤੇ ਨਹੀਂ ਡਿੱਗਣਾ, ਉਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਨਹੀਂ। ਇੱਕ ਤਰ੍ਹਾਂ ਦੀ ਇਹ ਕਲਾਸ ਸੀਗੀ ਹੈ ਨਾ ਵੀ ਤੁਹਾਨੂੰ ਉਹਦੇ ਤੋਂ ਡਰਨ ਦੀ ਲੋੜ ਨਹੀਂ, ਜਿਹੜਾ ਤੁਹਾਡੇ ਉੱਤੇ ਡਿੱਗਣਾ ਉਹ ਡਿੱਗ ਚੁੱਕਿਆ ਵਾ, ਵੀ ਇਸ ਕਰਕੇ ਉਹਦਾ ਫਿਕਰ ਨਾ ਕਰੋ। ਜਿਹੜਾ ਪੂਰਾ ਆਵਾਜ਼ ਕਰਕੇ ਐਨ ਗੂੰਜਦਾ ਜਾ ਰਿਹਾ ਉਹਦੇ ਬਾਰੇ ਤੁਸੀਂ ਸੋਚੋ ਵੀ ਉਹ ਕਿਤੇ ਗਾਂਹ ਜਾ ਰਿਹਾ ਹੈਗਾ ਨਹੀਂ। ਇਸ ਤਰ੍ਹਾਂ ਮਤਲਬ ਕਿ ਇੱਕ ਉਹ ਮੋਟੀਵੇਸ਼ਨ ਟਾਈਪ ਕਲਾਸਿਸ ਸੀਗੀਆਂ, ਤਾਂ ਕਿ ਕਿਉਂਕਿ ਬੰਦੇ ਥੋੜ੍ਹਾ ਜੰਗ ਦੇ ਮੈਦਾਨ ਦੇ ਵਿੱਚ ਥੋੜ੍ਹਾ ਟ੍ਰੇਨਡ ਕੀਤੇ ਗਏ ਸੀ। ਉਹ ਤਾਂ ਉਹਨਾਂ ਨੂੰ, ਮੈਂ ਜਿਵੇਂ ਮੇਰੀ ਉਮਰ ਜੀ ਤਕਰੀਬਨ 18.5 ਤੋਂ ਪੌਣੇ 19 ਸਾਲ ਸੀਗੀ ਨਹੀਂ। ਅਤੇ ਜਨਰਲ ਸਵੇਗ ਸਿੰਘ ਹੋਰੀ ਮਤਲਬ ਇਹ ਓਰੀਐਂਟੇਸ਼ਨ ਉਹਨਾਂ ਨੇ ਜਿਹੜੇ ਸਿੰਘ ਆ ਜਿਨ੍ਹਾਂ ਨੇ ਮੋਰਚਿਆਂ 'ਚ ਜਾਣਾ ਸੀ ਉਹਨਾਂ ਦੀ ਕੀਤੀ ਗਈ, ਅਤੇ ਉਹਨਾਂ ਨੂੰ ਕੁਛ ਜਿਹੜੀ ਮੁੱਢਲੀ ਸਿਖਲਾਈ ਆ ਜਿਵੇਂ ਹਥਿਆਰ ਕੈਰੀ ਕਰਨ ਦੀ ਹੁੰਦੀ ਆ, ਵੀ ਤੁਸੀਂ ਮੈਗਜ਼ੀਨ ਜਾਂ ਇਸ ਤਰੀਕੇ ਨਾਲ ਇਹਨੂੰ ਯੂਜ਼ ਕਰਨਾ, ਉਹ ਦੱਸਿਆ ਗਿਆ ਕੁਛ? ਨਹੀਂ, ਦੇਖੋ ਜਿਵੇਂ ਦੇਖੋ ਫੈਡਰੇਸ਼ਨ ਦੇ ਕੈਂਪ ਲੱਗਦੇ ਸੀ, ਠੀਕ ਹੈ ਨਹੀਂ, ਜਿਵੇਂ ਬਾਹਰੋਂ ਫੈਡਰੇਸ਼ਨ ਵਾਲੇ ਜੱਥਿਆਂ ਦੇ ਰੂਪ ਦੇ ਵਿੱਚ ਉੱਥੇ ਦਰਬਾਰ ਸਾਹਿਬ ਜਾਂਦੇ ਸੀ। ਜਿਵੇਂ ਹੁਣ ਉਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਸੰਬੋਧਨ ਕੀਤਾ, ਭਾਈ ਅਮਰੀਕ ਸਿੰਘ ਉਹਨਾਂ ਨੇ ਕੀਤਾ, ਜਿਵੇਂ ਆਪਣੇ ਰਜਿੰਦਰ ਸਿੰਘ ਮਹਿਤਾ ਹੋਣੀ ਉਹਨਾਂ ਨੂੰ ਡਿਊਟੀਆਂ ਲਾਉਂਦੇ ਸੀ ਕਿ ਤੁਸੀਂ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਸਾਰੀ ਰਾਤ ਜਾ ਕੇ ਪਹਿਰਾ ਦੇਣਾ। ਮਤਲਬ ਕਿ ਇਹ ਹਰਿਮੰਦਰ ਸਾਹਿਬ ਅਟੈਕ ਤੋਂ ਪਹਿਲਾਂ ਦੀ ਗੱਲ ਆ ਨਹੀਂ। ਉਹ ਜਾਣੀ ਲਗਾਤਾਰ 3 ਦਿਨ ਉੱਥੇ ਰਹਿੰਦੇ ਸੀ, ਦਿਨੇ ਸੌਂਦੇ ਸੀ, ਰਾਤ ਨੂੰ ਪਹਿਰਾ ਦਿੰਦੇ ਸੀ। ਅਤੇ ਉਹਨਾਂ ਨੂੰ ਕਿਹਾ ਸੀ ਵੀ ਕੋਈ ਅਭਿਨਵੀ ਹੁੰਦੀ ਆ, ਤੁਸੀਂ ਭੱਜਣਾ ਨਹੀਂ ਗਾ, ਵੀ ਉੱਧਰ ਨੂੰ ਨਹੀਂ ਜਾਣਾ ਜਿੱਧਰ ਕੋਈ ਘਟਨਾ ਵਾਪਰੀ ਹੋਵੇ, ਉੱਥੇ ਆਲਰੇਡੀ ਤੁਹਾਡੇ ਨਾਲ ਦੇ ਸੰਗੀ ਸਾਥੀ ਵੀ ਹੈਗੇ ਆ ਨੇ। ਇੱਕ ਤਰ੍ਹਾਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਇਸ ਗੱਲ ਲਈ ਤਿਆਰ ਕੀਤਾ ਜਾਂਦਾ ਸੀ ਕਿ ਤੁਸੀਂ ਮਤਲਬ ਕਿ ਇੱਥੇ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਇਸ ਜਗ੍ਹਾ ਦੀ ਪਵਿੱਤਰਤਾ ਦੇ ਲਈ ਹੈ ਨਹੀਂ। ਇਸੇ ਸੰਦਰਭ ਦੇ ਵਿੱਚ ਜਦੋਂ ਬਾਕੀ ਲੀਡਰ ਮਿਲਦੇ ਸੀ ਤਾਂ ਉਦੋਂ ਜਨਰਲ ਸਵੇਗ ਸਿੰਘ ਹੋਣੀ ਵੀ ਜਿਹੜੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਗੱਲਾਂ ਹੁੰਦੀਆਂ ਸੀ ਉਹ ਦੱਸਣ ਦੀ ਕੋਸ਼ਿਸ਼ ਕਰਦੇ ਸੀ। ਉਹ ਇਹਨੂੰ ਟ੍ਰੇਨਿੰਗ ਦਾ ਹਿੱਸਾ ਕਹਿ ਲਓ ਜਾਂ ਆਪਣੇ ਜਨਰਲ ਸਵੇਗ ਸਿੰਘ ਹੋਣਾ ਦਾ ਲੈਕਚਰ ਕਹਿ ਲਓ ਜੀ। ਬਿਲਕੁਲ। ਉਹਦੇ ਵਿੱਚੋਂ ਉਹ ਜਿਹੜੀਆਂ ਨੌਜਵਾਨ ਮੁੰਡੇ ਜਿਹੜੇ ਸੀ ਉਹ ਪਿਕ ਕਰ ਲੈਂਦੇ, ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਆ। ਜਿਵੇਂ ਆਪਾਂ ਹੁਣ ਵੀ ਕੋਈ ਨਾ ਕੋਈ ਆਪਾਂ ਸੈਮੀਨਾਰ ਅਟੈਂਡ ਕਰਦੇ ਹਾਂ ਜਾਂ ਕੁਛ ਵੀ ਹੈ। ਬਿਲਕੁਲ, ਜਿਵੇਂ ਇੱਕ ਬੜੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਸਿੱਖ ਲੜੇ ਆ ਜੁਝਾਰੂ ਉਸ ਜੰਗ ਦੇ ਵਿੱਚ, ਉਹਨਾਂ ਨੂੰ ਕੋਈ ਫੌਜ ਦੀ ਉਵੇਂ ਦੀ ਟ੍ਰੇਨਿੰਗ ਨਹੀਂ ਸੀ, ਪਰ ਇਹ ਗੱਲ ਆਮ ਕਹੀ ਜਾਂਦੀ ਕਿ ਸਿੱਖਾਂ ਨੂੰ ਕੋਈ, ਜਿਵੇਂ ਕਈ ਵਾਰ ਬੰਦੇ ਕਹਿੰਦੇ ਫਿਰ ਉਹਨਾਂ ਨੇ ਕਿਵੇਂ ਐਡੀ ਫੌਜ ਦਾ ਮੁਕਾਬਲਾ ਕਰ ਲਿਆ, ਐਵੇਂ ਕਿਵੇਂ ਬੰਦੂਕਾਂ ਚਲਾ ਲਈਆਂ, ਤਾਂ ਬੰਦੇ ਕਹਿੰਦੇ ਵੀ ਸਿੱਖਾਂ ਨੂੰ ਇਹ ਸਿਖਾਉਣੀਆਂ ਨਹੀਂ ਪੈਂਦੀਆਂ, ਇਹ ਸਿੱਖਾਂ ਦੇ ਖੂਨ 'ਚ ਆ। ਤਾਂ ਤੁਸੀਂ ਵੀ ਉਹਨੂੰ ਮਹਿਸੂਸ ਕੀਤਾ ਵੀ ਉਦੋਂ ਜਿਵੇਂ ਸਿੱਖ ਲੜੇ 6 ਦਿਨ ਤੱਕ ਇੱਕ ਫੌਜ ਨੂੰ ਡੱਕ ਕੇ ਰੱਖਣਾ ਅਤੇ ਥੋੜ੍ਹੀ ਜਿਹੀ ਗਿਣਤੀ ਵੱਲੋਂ, ਤਾਂ ਉਹ ਮਤਲਬ ਤੁਹਾਨੂੰ ਵੀ ਲੱਗਦਾ ਕਿ ਉਹ ਜੈਨੇਟਿਕਸ ਦੇ ਵਿੱਚ ਆ ਸਿੱਖਾਂ ਦੇ? ਤੁਸੀਂ ਕਿਵੇਂ ਮਹਿਸੂਸ ਕੀਤਾ ਕਿਉਂਕਿ ਤੁਸੀਂ ਆਪ ਉੱਥੇ ਸੀ ਉਦੋਂ? ਦੇਖੋ ਜੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੈ ਤਾਂ ਉਹੀ ਹੈ ਜੀ। ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਨਾ ਵੀ ਆਮ ਇੱਕ ਗੱਲ ਚੱਲਦੀ ਹੈ ਵੀ ਸਿੱਖਾਂ ਦੇ ਜਵਾਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ ਹੈ ਨਾ ਜੀ। ਅਤੇ ਕੁਛ ਜਿਹੜਾ ਕਿਉਂਕਿ ਅਸੀਂ ਇੱਕ ਮਾਰਸ਼ਲ ਕੌਮ ਨੂੰ ਬਿਲੋਂਗ ਕਰਦੇ ਹਾਂ ਜੀ, ਸਾਡਾ ਜਿਹੜਾ ਜੀਨ ਹੈਗਾ ਜੀ ਉਹ ਸੂਰਮਿਆਂ ਦਾ ਮਤਲਬ ਕਿ ਭਗਤਾਂ ਦਾ ਹੈਗਾ ਜੀ। ਕੁਛ ਚੀਜ਼ਾਂ ਜਿਹੜੀਆਂ ਨੇ ਸਾਨੂੰ ਬਹੁਤ ਡਿਟੇਲ ਦੇ ਵਿੱਚ ਸਿੱਖਣ ਦੀ ਲੋੜ ਨਹੀਂ ਪੈਂਦੀ, ਉਹ ਆਲਰੇਡੀ ਬਲੱਡ ਲਾਈਨ ਦੇ ਵਿੱਚ ਹੀ ਹੁੰਦੀਆਂ ਨੇ ਹੈ। ਮਤਲਬ ਤੁਸੀਂ ਖੁਦ ਵੀ ਉਸ ਜੰਗ ਦੇ ਵਿੱਚ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਜਦੋਂ ਤੁਸੀਂ ਉਸ ਮੋਰਚੇ ਦੇ ਵਿੱਚ ਜਦੋਂ ਤੁਸੀਂ ਕਿਹਾ ਵੀ ਤੁਸੀਂ ਟੈਂਕੀ ਵਾਲਾ ਜਿਹੜਾ ਮੋਰਚਾ ਆ ਤੁਸੀਂ ਉੱਥੇ ਮੌਜੂਦ ਸੀ, ਤਾਂ ਉੱਥੇ ਕਿਉਂਕਿ ਉਹ ਇੱਕ ਬੜੇ ਵੱਡੇ ਨਿਸ਼ਾਨੇ 'ਤੇ ਸੀ ਜਿਹੜੀ ਉਹ ਟੈਂਕੀ ਵੀ ਸੀ, ਤਾਂ ਉੱਥੇ ਫਿਰ ਕਿਵੇਂ ਦਾ ਜਿਹੜਾ ਮਾਹੌਲ ਜਦੋਂ ਗੋਲੀਬਾਰੀ ਸ਼ੁਰੂ ਹੋਈ, ਫਿਰ ਉਹਦੇ ਬਾਰੇ ਸਾਨੂੰ ਦੱਸੋ ਵੀ ਕਿਵੇਂ ਉਹ ਉੱਥੇ ਜੰਗ ਤੁਸੀਂ ਉੱਥੋਂ ਕਿਵੇਂ ਅੱਖੀਂ ਦੇਖਿਆ ਸਾਰਾ ਮਾਹੌਲ? ਦੇਖੋ ਜੀ, ਅਸੀਂ ਵੀ ਹਰਿਮੰਦਰ ਸਾਹਿਬ ਨੂੰ ਚਾਰੇ ਪਾਸੇ ਤੋਂ ਮਿਲਟਰੀ ਨੇ ਘੇਰਿਆ ਹੋਇਆ ਸੀਗਾ ਜੀ। ਮਤਲਬ ਕਿ ਐਂ ਕਹ ਲਓ ਕਿ
ਸਾਰਿਆਂ ਪਾਸਿਆਂ ਤੋਂ ਗੋਲਾਬਾਰੀ ਕੀਤੀ ਜਾ ਰਹੀ ਸੀ। ਅਤੇ ਪਰ ਜਿਹੜੀ ਅੰਦਰ ਜਿਹੜੇ ਸਿੰਘ ਸੀਗੇ, ਜਿਹੜੇ ਵੀ ਇਸ ਸੋਚ ਦੇ ਨਾਲ ਅੰਦਰ ਪਹਿਰਾ ਦੇ ਰਹੇ ਸੀਗੇ, ਉਹਨਾਂ ਦੇ ਚਿਹਰਿਆਂ 'ਤੇ ਕੋਈ ਭੈ, ਕੋਈ ਮਰਾਲ ਨਹੀਂ ਸੀਗਾ ਨਹੀਂ। ਮਤਲਬ ਕਿ ਉਹਨਾਂ ਨੂੰ ਐਂ ਲੱਗ ਰਿਹਾ ਸੀ ਕਿ ਜਿਵੇਂ ਅੱਜ ਇੱਕ ਸਮਾਂ ਆ ਗਿਆ ਹੈ ਨਾ ਕੁਛ ਪੇਬੈਕ ਕਰਨ ਦਾ ਨਹੀਂ। ਅਤੇ ਔਰ ਜਿਹੜੀ ਹਾਲਾਂਕਿ ਮਿਲਟਰੀ ਨੇ ਜਾਨੀ ਮਾਲੀ ਬਹੁਤ ਨੁਕਸਾਨ ਕੀਤਾ, ਪਰ ਜਿਹੜਾ ਉਹਨਾਂ ਦੇ ਅੰਦਰ ਡਰ ਸੀਗਾ, ਜਿਵੇਂ ਉਹ ਜਦੋਂ ਮਿਲਟਰੀ ਅੱਗੇ ਵੱਧ ਰਹੀ ਸੀਗੀ ਅਤੇ ਅੰਦਰੋਂ ਵੀ ਰਜਿਸਟੈਂਸ ਸੀਗੀ ਜੀ, ਪਰ ਆਮ ਸੰਗਤਾਂ ਬਹੁਤ ਸੀਗੀਆਂ ਜਿਨ੍ਹਾਂ ਦਾ ਜਿਹੜੇ ਕੋਈ ਆਰਮਡ ਨਹੀਂ ਸੀ, ਉਹਨਾਂ ਕੋਲ ਕੁਛ ਨਹੀਂ ਸੀਗਾ ਜੀ। ਉਹਨਾਂ ਨੂੰ ਜਿਵੇਂ ਮਾਰ ਮਰਾਈ ਸ਼ੁਰੂ ਹੋਈ ਤਾਂ ਮਿਲਟਰੀ ਦੇ ਜਰਨੈਲ ਜਿਹੜੇ ਸੀ ਉਹਨਾਂ ਨੂੰ ਗਾਲਾਂ ਗੂਲਾਂ ਕੱਢ ਰਹੇ ਸੀ ਮਿਲਟਰੀ ਵਾਲਿਆਂ ਨੂੰ ਕਿ ਤੁਸੀਂ ਅੱਗੇ ਵਧੋ। ਉਹ ਆਮ ਤੌਰ 'ਤੇ ਇੱਕੋ ਆਵਾਜ਼ ਆ ਰਹੀ ਸੀ ਉੱਧਰੋਂ ਬਾਹਰੋਂ ਕਿ ਆਗੇ ਸੇ ਗੋਲੀ ਆਤਾ ਹੈ, ਹਮ ਯਹੀਂ ਸੇ ਰੇਂਜ बढ़ाएंगे ਹੈ ਨਾ। ਮਤਲਬ ਕਿ ਉਹਨਾਂ ਦੇ ਅੰਦਰ ਬਹੁਤ ਭੈ ਸੀਗਾ ਹੈ ਨਾ। ਅਤੇ ਇਸੇ ਭੈ ਦੇ ਚੱਕਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਕਿ ਜਾਨੀ ਮਾਲੀ ਨੁਕਸਾਨ ਕੀਤਾ ਜੀ। ਜਿਵੇਂ ਆਪਾਂ ਇੱਥੇ ਬੈਠੇ ਹੈਗੇ ਹਾਂ, ਉਹਨਾਂ ਨੇ ਕਿਸੇ ਬੰਦੇ ਨੂੰ ਜਾਣਨ ਦੀ ਪਹਿਚਾਨਣ ਦੀ ਲੋੜ ਨਹੀਂ ਮਹਿਸੂਸ ਕੀਤੀ, ਬਸ ਗਰਨੇਡ ਛੱਡਿਆ ਅਤੇ ਉਦੋਂ ਅਗਲੇ ਥਾਂ ਜੀ ਜਿੱਥੇ ਵੀ ਉਹਨਾਂ ਨੂੰ ਕੋਈ ਬੰਦਾ ਮਿਲਿਆ ਉਹਨੂੰ ਗੋਲੀਆਂ ਨਾਲ ਭੁੰਨ ਦਿੱਤਾ ਜੀ। ਮਤਲਬ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਨੇ। ਅਤੇ ਤੁਸੀਂ ਜਦੋਂ ਮਤਲਬ ਉਹ ਜਿਹੜੀ ਟੈਂਕੀ ਵਾਲਾ ਮੋਰਚਾ ਆ ਉੱਥੇ ਜਦੋਂ ਮਤਲਬ ਤੁਹਾਡੇ 'ਤੇ, ਕਿਉਂਕਿ ਸਾਹਮਣੇ ਉਹ ਮੈਨੂੰ ਲੱਗਦਾ ਵੀ ਕੁਛ ਸਮੇਂ ਦੇ ਵਿੱਚ ਉਹਨਾਂ ਨੇ ਤੋੜ ਵੀ ਦਿੱਤੀ ਸੀ ਅਤੇ ਉੱਥੇ ਗੋਲੀਬਾਰੀ ਕਾਫੀ ਜ਼ਿਆਦਾ ਹੋਈ ਸੀ, ਫਿਰ ਤੁਸੀਂ ਕਿਵੇਂ ਉੱਥੋਂ ਮਤਲਬ ਮੋਰਚਾ ਉਹ ਛੱਡਣਾ ਪਿਆ ਜੀ। ਮਤਲਬ ਕਿ ਉਹ ਜਗ੍ਹਾ ਜਿਹੜਾ ਟੌਪ ਸੀਗਾ ਜੀ ਉਹ ਟੈਂਕੀ ਦਾ ਉਹ ਖਾਲੀ ਕਰਨਾ ਪਿਆ ਜੀ। ਅਤੇ ਉਸ ਤੋਂ ਬਾਅਦ ਜੀ ਜਿੰਨੇ ਵੀ ਸਿੰਘ ਸੀ ਉਹ ਉਸ ਮੋਰਚੇ ਵਾਲੇ ਉਹ ਗੁਰੂ ਰਾਮਦਾਸ ਸਰਾਂ ਦੀ ਬਿਲਕੁਲ ਜਿੱਥੇ ਟੈਂਕੀ ਦੇ ਨਾਲ ਉਹ ਖੂੰਜਾ ਲੱਗਦਾ ਜੀ ਉੱਥੇ ਆ ਗਏ ਜੀ। ਮਤਲਬ ਕਿ ਉਸ ਥਾਂ 'ਤੇ ਆ ਗਏ ਨੇ। ਪਰ ਉਹ ਮਤਲਬ ਕਿ ਪਰ ਮਿਲਟਰੀ ਵਾਲੇ ਉਹ ਟੈਂਕੀ ਦੇ ਉੱਤੇ ਲਗਾਤਾਰ ਗੋਲਾ ਬਰੂਦ ਭਰਾਉਂਦੇ ਰਹੇ ਹਨ। ਅਤੇ ਟੈਂਕੀ ਦੇ ਵਿੱਚੋਂ ਜਿਹੜੀਆਂ ਛੋਟੀਆਂ ਛੋਟੀਆਂ ਜਿਵੇਂ ਹਵਾ ਦੇ ਪਾਸ ਕਰਨ ਲਈ ਵਿੰਡੋ ਸੀ, ਸਿੰਘ ਉੱਥੋਂ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਸੀਗੇ ਹਨ। ਅਤੇ ਮਤਲਬ ਉਸ ਮੋਰਚੇ ਦੇ ਉੱਤੇ ਜਦੋਂ ਤੁਸੀਂ ਥੱਲੇ ਆ ਗਏ ਤਾਂ ਕਿੰਨਾ ਲੰਮਾ ਸਮਾਂ, ਮਤਲਬ ਕਦੋਂ ਤੱਕ ਉਸ ਮੋਰਚੇ ਤੋਂ ਜਿਹੜੀ ਗੋਲੀਬਾਰੀ ਆ ਉਹ ਚੱਲਦੀ ਰਹੀ? ਦੇਖੋ ਜੀ, ਕੋਈ ਜਦੋਂ ਮਿਲਟਰੀ ਅਟੈਕ ਸ਼ੁਰੂ ਹੋ ਗਿਆ ਨਾ, ਉਦੋਂ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਮੋਰਚਾ ਸਟੇਬਲ ਨਹੀਂ ਸੀਗਾ। ਮਤਲਬ ਕਿ ਇਹ ਨਹੀਂ ਸੀ ਕਿ ਇੱਕ ਥਾਂ 'ਤੇ ਬੈਠੇ ਆ, ਮਤਲਬ ਕਿ ਬੰਦੇ ਲੰਗਰ ਪਾਣੀ ਛਕੀ ਜਾਂਦੇ ਆ। ਆਉਂਦਾ ਸੀ ਕਿ ਇਹ ਖੂੰਜਾ ਉੱਡ ਗਿਆ ਜੀ, ਮਿਲਟਰੀ ਨੇ ਬੰਬਾਂ ਨਾਲ ਉਡਾਤਾ ਜੀ, ਉੱਥੇ ਰਾਕਟ ਲਾਂਚਰ ਡਿੱਗਣੇ ਸ਼ੁਰੂ ਹੋ ਗਏ ਨੇ। ਉਦੋਂ ਬੰਦੇ ਉਦੋਂ ਅਗਲੇ ਮੋਰਚੇ 'ਚ ਮੂਵ ਹੋ ਗਏ। ਮਤਲਬ ਕਿ ਉਹ ਇਸ ਤਰ੍ਹਾਂ ਦੀ ਉਹ ਮੂਵਿੰਗ ਚੱਲਦੀ ਰਹਿੰਦੀ ਸੀਗੀ। ਮਤਲਬ ਕਿ ਥਾਂ 'ਤੇ ਮਤਲਬ ਪੱਕਾ ਅੱਡਾ ਨਹੀਂ ਸੀ ਰਹਿ ਗਿਆ। ਮਤਲਬ 4 ਸਵੇਰ ਤੋਂ ਲੈ ਕੇ 6 ਜਦੋਂ ਸੰਤਾਂ ਦੀ ਸ਼ਹੀਦੀ ਤੱਕ ਲਗਾਤਾਰ ਗੋਲੀਬਾਰੀ ਚੱਲਦੀ ਰਹੀ ਹੈ। ਹਾਂਜੀ, ਇਹਨਾਂ ਸੀ 4 ਤਰੀਕ ਨੂੰ ਉਹਨਾਂ ਨੇ ਸ਼ਾਮੀ 5 ਵਜੇ ਇੱਕ ਵਾਰੀ ਮਿਲਟਰੀ ਨੇ ਗੋਲੀਬਾਰੀ ਬੰਦ ਕੀਤੀ ਜੀ। ਅਤੇ ਉਦੋਂ ਉਹਨਾਂ ਨੇ ਆਖਿਆ ਕਿ ਜਿਹੜਾ ਬੰਦਾ ਬਾਹਰ ਆਉਣਾ ਚਾਹੁੰਦਾ ਉਹ ਬਾਹਰ ਆ ਜਾਵੇ। ਮਤਲਬ ਕੁਛ ਬੰਦਿਆਂ ਨੇ ਹੌਸਲਾ ਕੀਤਾ ਜੀ, ਜਿਹੜੇ ਬੰਦੇ ਚਾਹੁੰਦੇ ਸੀ ਬਾਹਰ ਜਾਣਾ ਜੀ, ਪਰ ਉਹਨਾਂ ਨੂੰ ਮਿਲਟਰੀ ਵਾਲੇ ਬਹੁਤ ਬੁਰੀ ਤਰ੍ਹਾਂ ਕੁੱਟ ਰਹੇ ਸੀ। ਮਤਲਬ ਕਿ ਜਿਹੜਾ ਵੀ ਬੰਦਾ ਸਰੈਂਡਰ ਕਰਦਾ ਸੀ ਜਾ ਕੇ ਲੋਹੇ ਦੀਆਂ ਰਾੜਾਂ ਦੇ ਨਾਲ ਉਹਨਾਂ ਨੂੰ ਕੁਝ ਝਾੜੂਆਂ ਨੇ ਵੀ ਸਰੈਂਡਰ ਕੀਤਾ ਜਿਹੜੇ ਜੂਝ ਰਹੇ ਸੀ। ਉਹਨਾਂ 'ਚੋਂ ਮੈਨੂੰ ਨਹੀਂ ਲੱਗਦਾ ਜੀ ਕੋਈ ਉਹੋ ਜਿਹਾ ਬੰਦਾ ਗਿਆ ਜੀ। ਪਰ ਜਿਹੜੇ ਬੰਦੇ ਹੁਣ ਆਮ ਸੰਗਤ ਸੀ ਜੀ ਉਹ ਜਾ ਰਹੀ ਸੀ ਬਾਹਰ, ਅਤੇ ਉਹਨਾਂ ਨੂੰ ਜੀ ਬਹੁਤ ਜ਼ਿਆਦਾ ਕੁੱਟਮਾਰ ਹੋਈ, ਬਹੁਤ ਹੀ ਜ਼ਿਆਦਾ, ਜਿੰਨੀ ਹੋ ਸਕਦੀ ਹੈ ਜੀ ਹੈ ਨਾ। ਬਲਕਿ ਸਰੀਆਂ, ਲੋਹੇ ਦੀਆਂ ਸਰੀਆਂ ਨਾਲ ਉਹਨਾਂ ਦੀ ਕੁੱਟ ਕਟਾਪਾ। ਜਦੋਂ ਉਹਨਾਂ ਦੇ ਕੁੱਟ ਕਟਾਪਾ ਹੋ ਰਿਹਾ ਸੀਗਾ ਜੀ, ਫਿਰ ਜੇ ਕੋਈ ਬੰਦਾ ਬਾਹਰ ਜਾਣਾ ਵੀ ਚਾਹੁੰਦਾ ਸੀ ਤਾਂ ਉਹ ਨਹੀਂ ਗਿਆ ਜੀ। ਮਤਲਬ ਕਿ ਉਹਨਾਂ ਨੇ ਇੱਕ, ਜਿਵੇਂ ਆਪਾਂ ਕਹਿੰਦੇ ਇੱਕ ਰਿਕਾਰਡ ਬਣਾਇਆ ਵੀ ਹਾਂਜੀ ਅਸੀਂ ਇਹਨਾਂ ਬੰਦਿਆਂ ਨੂੰ ਬਾਹਰ ਆਉਣ ਲਈ ਜਾਂ ਸਰੈਂਡਰ ਕਰਨ ਲਈ ਕਿਹਾ ਵਾ। ਪਰ ਉਹ ਬੰਦੇ ਜਿਹੜੇ ਸੀ ਉਹਨਾਂ 'ਚੋਂ ਕਾਫੀ ਬੰਦੇ ਜਿਹੜੇ ਸੀ, ਤਕਰੀਬਨ 120 ਜਾਣੇ ਸੀਗੇ ਜੀ, ਜਿਹੜੇ ਮੁੜ ਕੇ ਉਹ ਲੁਧਿਆਣੇ ਜੇਲ੍ਹ 'ਚ ਰਹੇ, ਉਸ ਤੋਂ ਬਾਅਦ ਨਾਭਾ ਜੇਲ੍ਹ 'ਚ ਰਹੇ। ਉਹਨਾਂ 'ਤੇ NSA ਲਾਈ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੂੰ 2 ਸਾਲਾਂ ਬਾਅਦ ਘਰੇ ਚਲੇ ਗਏ ਜੀ। ਓਕੇ, ਉਹ ਮਤਲਬ ਜਿਹੜੇ ਬੰਦੇ ਉਦੋਂ ਜਿਨ੍ਹਾਂ ਨੇ ਸਰੈਂਡਰ ਕੀਤਾ, ਅਤੇ ਉਹ ਤੋਂ ਬਾਅਦ ਮਤਲਬ ਫਿਰ ਉਸ ਜਿਹੜਾ ਉਹਨਾਂ ਨੇ ਇੱਕ ਸੀਜ਼ ਫਾਇਰ ਕੀਤਾ ਜਾਂ ਗੋਲੀ ਰੋਕੀ, ਉਸ ਤੋਂ ਬਾਅਦ ਫਿਰ ਦੁਬਾਰਾ ਲਗਾਤਾਰ ਫਿਰ ਸ਼ੁਰੂ ਹੋ ਚੱਲਦੀ ਰਹੀ। ਅਤੇ ਮਤਲਬ ਜਿਹੜੀ ਕੋਈ ਲਾਈਨ ਆਫ ਕਮਾਂਡ, ਜਿਵੇਂ ਤੁਸੀਂ ਇੱਧਰ ਸਰਾਂ ਵਾਲੇ ਪਾਸੇ ਸੀ, ਮਤਲਬ ਕੋਈ ਜਿਹੜਾ ਮਤਲਬ ਹਥਿਆਰ ਜਦੋਂ ਗੋਲੀ ਸਿੱਕਾ ਆ ਉਹਦੀ ਕੋਈ ਸਪਲਾਈ ਚੱਲ ਰਹੀ ਸੀ ਸਿੰਘਾਂ ਦੇ ਵਿੱਚ, ਜਾਂ ਉਹ ਕਿੰਨਾ ਕੁ ਤੁਹਾਡੇ ਮੋਰਚੇ 'ਚ ਤੁਹਾਡੇ ਕੋਲ ਕਿੰਨਾ ਕੁ ਸੀ, ਤੁਸੀਂ ਕਿੰਨੀ ਕੁ ਦੇਰ ਉਹਦੇ ਨਾਲ ਫਾਈਟ ਕਰ ਸਕਦੇ ਸੀ? ਮਤਲਬ ਕਿ ਬਹੁਤਾ ਲੰਮਾ ਸਮਾਂ ਤਾਂ ਫਾਈਟ ਨਹੀਂ ਕੀਤੀ ਜਾ ਸਕਦੀ ਸੀ, ਪਰ ਇਉਂ ਸੀ ਕਿ ਸਾਰਿਆਂ ਨਾਲੋਂ ਵੱਡਾ ਗੱਲ ਸੀ ਕਿ ਡਿਟਰਮੀਨੇਸ਼ਨ ਬਹੁਤ ਸੀ ਜੀ ਬੰਦਿਆਂ 'ਚ। ਮਤਲਬ ਕਿ
ਡਿਟਰਮੀਨੇਸ਼ਨ ਮੈਂ ਇਹ ਮਹਿਸੂਸ ਕਰਦਾ ਜੀ, ਗੋਲੀ ਸਿੱਕੇ ਨਾਲੋਂ ਵੱਡੀ ਜਿਹੜੀ ਚੀਜ਼ ਆ ਨਾ ਉਦੋਂ ਵੀ ਪਾਵਰਫੁਲ ਹੈਗੀ ਡਿਟਰਮੀਨੇਸ਼ਨ। ਕਈ ਵਾਰੀ ਹੁੰਦਾ ਬੰਦਿਆਂ ਕੋਲ ਹਥਿਆਰ ਵੀ ਹੁੰਦੇ ਨੇ, ਬੜਾ ਕੁਛ ਹੁੰਦਾ, ਰਿਸੋਰਸਿਸ ਵੀ ਹੁੰਦੇ ਨੇ, ਪਰ ਫਿਰ ਵੀ ਬੰਦੇ ਮੋਰਚਾ ਛੱਡ ਕੇ ਭੱਜ ਜਾਂਦੇ ਆ। ਉੱਥੇ ਇਹ ਸੀ ਕਿ ਜਿਹੜਾ ਬੰਦਾ ਜਿੱਥੇ ਸੀ ਉਹ ਫੜੇ ਜਾਣ ਤੱਕ ਜਾਂ ਮਰਨ ਤੱਕ ਉੱਥੇ ਰਿਹਾ ਜੀ ਉਹ। ਹਾਂਜੀ, ਕਿਸੇ ਬੰਦੇ ਨੇ ਇਹ ਨਹੀਂ ਹੋਇਆ ਕਿ ਕੋਈ ਲਲਕੜੀਆਂ ਕੱਢੀਆਂ ਹੋਣ, ਤਾਲੇ ਕੱਢੇ ਹੋਣ। ਜਦੋਂ ਅਸੀਂ ਅਰੈਸਟ ਵੀ ਹੋ ਗਏ ਜੀ, ਵੀ ਜੇ ਮੰਨ ਲਓ ਮਿਲਟਰੀ ਵਾਲਿਆਂ ਨੇ ਬਹੁਤ ਬੰਦੇ ਚੁਣ ਕੇ ਵਿੱਚੋਂ ਫੜ ਕੇ ਮਾਰੇ, ਮਤਲਬ ਕਿ ਅਰੈਸਟ ਕਰਨ ਤੋਂ ਬਾਅਦ ਵੀ ਮਤਲਬ ਕਿ ਸ਼ਰੇਆਮ ਜਿਵੇਂ ਤੁਹਾਨੂੰ ਉਠਾ ਕੇ ਲੈ ਗਏ ਜੀ, ਅਤੇ ਬਹੁਤੇ ਬੰਦੇ ਕਹਿੰਦੇ ਵੀ ਛਾਤੀ 'ਚ ਗੋਲੀ ਮਾਰ ਮੇਰੇ, ਵੀ ਮੈਂ ਪਿੱਠ ਨਹੀਂ ਕਰਨੀ। ਉਹ ਕਹਿੰਦੇ ਪਿੱਠ ਕਰ ਤੇਰੇ ਗੋਲੀ ਮਾਰਨੀ ਆ। ਨਹੀਂ, ਬੰਦੇ ਬਹੁਤ ਬੰਦੇ ਇਸ ਤਰ੍ਹਾਂ ਦਾ ਬਹਿਸ ਵਸੀਆ ਕਰਦੇ ਸੀ, ਤੂੰ ਗੋਲੀ ਮਾਰ ਨਾ, ਪਿੱਠ 'ਚ ਨਹੀਂ ਮਾਰਨੀ, ਛਾਤੀ 'ਚ ਹੀ ਮਾਰਦੇ ਆ। ਨਹੀਂ, ਕਿਉਂਕਿ ਹਾਲਾਂਕਿ ਉਹ ਮੈਂ ਇਹ ਕਹਿ ਸਕਦਾ ਉਹਨਾਂ 'ਚੋਂ ਬਹੁਤ ਗਿਣਤੀ ਬੰਦੇ ਆਮ ਸੰਗਤੀ ਰੂਪ ਦੇ ਵਿੱਚ ਆਏ ਹੋਏ ਸੀ, ਪਰ ਜਿਹੜਾ ਸੀ ਨਾ, ਜਿਵੇਂ ਕਹਿੰਦੇ ਆ ਵੀ ਉਹ ਸਿੱਖ ਸੈਕੀ ਉਹ ਬਾਹਰ ਨਿਕਲਿਆ ਜੀ, ਜਜ਼ਬਾਤ ਬਾਹਰ ਆ ਗਏ ਵੀ ਠੀਕ ਆ, ਜੇ ਮਰਨਾ ਹੀ ਆ ਤਾਂ ਫਿਰ ਛਾਤੀ 'ਚ ਗੋਲੀ ਖਾ ਕੇ ਮਰੋ। ਨਹੀਂ, ਅਤੇ ਜਦੋਂ 5 ਦੀ ਰਾਤ ਨੂੰ ਵੀ ਤੁਸੀਂ ਉੱਥੇ ਹੀ ਰਹੇ, ਸਰਾਂ ਵਾਲੇ ਪਾਸੇ ਹੀ ਰਹੇ? ਹਾਂਜੀ। ਅਤੇ ਜਦੋਂ 6 ਨੂੰ ਸਵੇਰੇ ਫੌਜ ਅੰਦਰ ਦਾਖਲ ਹੁੰਦੀ ਆ, ਮਤਲਬ ਪੂਰੇ ਟੈਂਕ ਵੀ ਅੰਦਰ ਆਉਂਦੇ ਆ, ਅਤੇ ਸੰਤਾਂ ਦੀ ਜਿਹੜੀ ਸ਼ਹਾਦਤ ਵੀ ਹੁੰਦੀ ਆ, ਮਤਲਬ ਉਹਦੇ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ ਸੰਤਾਂ ਦੀ ਸ਼ਹਾਦਤ ਬਾਰੇ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਦਿਆਂ ਕਿ ਆਪਸ ਵਿੱਚ ਕੋਈ ਨੈਟਵਰਕ ਨਹੀਂ ਸੀਗਾ ਜੀ, ਕੋਈ ਕਨੈਕਸ਼ਨ ਨਹੀਂ ਸੀ ਰਹਿ ਗਿਆ। ਜਿੱਥੇ ਜਿੱਥੇ ਬੰਦੇ ਫੜੇ ਗਏ ਜਾਂ ਮਾਰੇ ਗਏ ਜੀ, ਜਿਹੜੇ ਬੰਦੇ ਜਿਉਂਦੇ ਰਹਿ ਗਏ, ਜਦੋਂ ਅਸੀਂ ਸਾਰੇ ਦੇ ਸਾਰੇ ਬੰਦੇ ਇੱਕ ਦੂਜੇ ਨੂੰ ਮਿਲੇ ਆ ਜੀ, ਜਿਹੜੇ ਬੰਦੇ ਜਿਉਂਦੇ ਰਹਿ ਗਏ ਮਿਲਟਰੀ ਕਸਟਡੀ 'ਚ, ਸਾਨੂੰ ਬਹੁਤੀਆਂ ਘਟਨਾਵਾਂ ਦਾ ਇੱਕ ਦੂਜੇ ਤੋਂ ਹੀ ਪਤਾ ਲੱਗਿਆ। ਕੋਈ ਜਿਵੇਂ ਸੰਤਾਂ ਦੇ ਬਾਡੀਗਾਰਡ ਸੀ ਆਪਣੇ ਸਰਦਾਰ ਪਰਸਾ ਸਿੰਘ ਹੋਣੀ, ਉਹ ਮਿਲੇ, ਉਹਨਾਂ ਨੇ ਦੱਸਿਆ ਕਿ ਸੰਤ ਸ਼ਹੀਦ ਹੋ ਗਿਆ। ਨਹੀਂ, ਠੀਕ ਨਹੀਂ, ਅਤੇ ਜਿਵੇਂ ਉਹਨਾਂ ਨੇ ਹੀ ਇਹ ਗੱਲ ਦੱਸੀ ਕਿ ਭਾਈ ਅਮਰੀਕ ਸਿੰਘ ਹੋਣੀ ਸ਼ਹੀਦ ਹੋ ਗਿਆ, ਹੈ ਨਾ ਜੀ। ਮਤਲਬ ਕਿ ਜਿੱਥੇ ਜਿੱਥੇ ਜਿਵੇਂ ਹੁਣ ਸਪੋਜ਼ ਕਰੋ ਅਕਾਲ ਤਖਤ ਸਾਹਿਬ ਵਾਲੇ ਬੰਦੇ ਸੀ, ਉਹ ਜਦੋਂ ਮਤਲਬ ਕਿ ਅਟੈਕ ਖਤਮ ਹੋ ਗਿਆ ਜੀ, ਉਦੋਂ ਬਾਅਦ ਅਸੀਂ ਮਿਲਟਰੀ ਕਸਟਡੀ ਚਲੇ ਗਏ, ਫਿਰ ਆਏ ਇੱਕ ਦੂਜੇ ਤੋਂ ਬਹੁਤੀਆਂ ਗੱਲਾਂ ਦਾ ਪਤਾ ਲੱਗਿਆ ਜੀ। ਅਤੇ ਤੁਸੀਂ ਫਿਰ ਮਤਲਬ ਤੁਹਾਡੀ ਗ੍ਰਿਫਤਾਰੀ ਕਿੱਥੋਂ ਹੁੰਦੀ ਆ ਉੱਥੇ? ਅਸੀਂ ਜੀ ਮੈਂ ਬਿਰਸਾ ਸਿੰਘ, ਹਰਮਿੰਦਰ ਸਿੰਘ ਸੰਧੂ, ਇਹ ਸਾਰੇ ਜਿੰਨੇ ਵੀ ਬੰਦੇ ਸੀ, ਆਪਣਾ ਅਮਰਜੀਤ ਸਿੰਘ ਚਾਵਲਾ ਜਾਂ ਆਪਣਾ ਰਜਿੰਦਰ ਸਿੰਘ ਮਹਿਤਾ ਜਾਂ ਹੋਰ ਵੀ ਜਿੰਨੇ ਸਿੰਘ ਸੀਗੇ ਜੀ, ਇਹ ਸਰਾਂ ਅਤੇ ਗੁਰੂ ਰਾਮਦਾਸ ਸਰਾਂ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਨੂੰ ਨਾ, ਉੱਥੇ ਇੱਕ ਛੋਟਾ ਜਿਹਾ ਲੰਗਰ ਸੀ, ਉਹਨੂੰ ਮਾਸਟਰ ਤਾਰਾ ਸਿੰਘ ਲੰਗਰ ਕਹਿੰਦੇ ਜੀ, ਉਹਦੇ ਵਿੱਚੋਂ ਅਸੀਂ ਅਰੈਸਟ ਹੋਏ ਜੀ। ਹਾਂਜੀ। ਅਤੇ ਇਹ ਕਦੋਂ ਹੋਈ ਆ ਜਿਹੜੀ ਇਹ ਗ੍ਰਿਫਤਾਰੀ ਹੈ ਤੁਹਾਡੀ, ਕਿਸ ਸਮੇਂ ਹੋਈ? ਮੇਰੀ ਅਤੇ ਬਿਰਸਾ ਸਿੰਘ ਦੀ ਅਤੇ ਇਹ ਕੁਛ ਬੰਦਿਆਂ ਦੀ ਸਾਡੀ ਗ੍ਰਿਫਤਾਰੀ ਹੋਈ ਹੈਗੀ ਹੈ ਜੀ, ਤਕਰੀਬਨ ਰਾਤ ਨੂੰ 5 ਤਰੀਕ ਨੂੰ, ਕੋਈ ਮੈਂ ਕਹਿ ਸਕਦਾ ਕਿ ਯਾਨੀ 6 ਤਰੀਕ ਚੜ੍ਹ ਗਈ ਸੀ, ਕੋਈ ਰਾਤ ਨੂੰ 1:30 ਜਾਂ 2 ਵਜੇ ਜੀ। 1:30-2 ਵਜੇ, ਮਤਲਬ ਉਸ ਟਾਈਮ ਤੱਕ ਫੌਜ ਸਿਰਫ ਤੁਹਾਡੇ ਵਾਲੇ ਮੋਰਚੇ ਵਾਲੇ ਪਾਸੇ ਹੀ ਆਈ ਸੀ? ਸਾਰੇ ਪਾਸੇ ਫੌਜ ਅੰਦਰ ਆ ਚੁੱਕੀ ਸੀ? ਹਾਂਜੀ, ਆ ਚੁੱਕੀ ਸੀ। ਪਰ ਜਿਹੜਾ ਉਹਨਾਂ ਨੇ ਫਿਰ ਜੇ ਮਤਲਬ ਇੱਥੇ ਫੌਜ ਆ ਚੁੱਕੀ ਸੀ ਅੰਦਰ ਮੋਰਚਿਆਂ 'ਚ, ਜਿਵੇਂ ਤੁਹਾਡੀਆਂ ਗ੍ਰਿਫਤਾਰੀਆਂ ਹੋਈਆਂ, ਤਾਂ ਉਹ ਜਦੋਂ ਜਿਹੜਾ ਅਕਾਲ ਤਖਤ ਸਾਹਿਬ ਵਾਲਾ ਪਾਸਾ ਆ, ਉੱਧਰ ਉਹ ਗ੍ਰਿਫਤਾਰੀਆਂ ਕਰਨ ਲਈ ਕਿਉਂ ਨਹੀਂ ਵਧੇ? ਵੀ ਉਹ ਤੁਹਾਨੂੰ ਕੀ ਲੱਗਦਾ ਵੀ ਉਹਦੇ 'ਚੋਂ ਸੀ ਜੀ? ਮੈਂ ਮਤਲਬ ਕਿ ਕੋਸ਼ਿਸ਼ ਤਾਂ ਸਾਰੇ ਪਾਸੇ ਹੋ ਰਹੀ ਸੀ ਨਾ ਜੀ, ਕਈ ਥਾਵਾਂ 'ਤੇ ਕੁਛ ਵੱਡੇ ਪੱਧਰ 'ਤੇ ਹੋਈ, ਕਿਸੇ ਥਾਂ 'ਤੇ ਛੋਟੇ ਪੱਧਰ 'ਤੇ ਹੋਈ, ਹੈ ਨਾ ਜੀ। ਇਹਨਾਂ ਸੀ ਕਿ ਜਿਵੇਂ ਉੱਧਰ ਆਪਣਾ ਜਿਹੜੀ ਪ੍ਰਸ਼ਾਦ ਵਾਲੀ ਵਾਹੀ ਆ ਜੀ, ਉੱਥੇ ਇੱਕ ਬਾਈ ਸ਼ੇਰ ਸਿੰਘ ਹੋਣੀ ਹੁੰਦੇ ਸੀ, ਉਹ ਮਿਲਟਰੀ ਦੇ ਟ੍ਰੇਨਡ ਫੌਜੀ ਸੀਗੇ ਜੀ, ਉਹਨਾਂ ਨੇ ਕਾਫੀ ਉੱਥੇ ਰੋਕਥਾਮ ਲਾਈ ਰੱਖੀ ਆ ਨਹੀਂ। ਪਰ ਜਾਣੀ ਜਦੋਂ ਤਕਰੀਬਨ ਪੱਕਾ ਟਾਈਮ ਤਾਂ ਮੇਰਾ ਹਾਲ ਜੀ ਮੇਰੇ ਕੋਲ ਨਹੀਂ ਹੈ, ਪਰ 6 ਤਰੀਕ ਨੂੰ 11 ਵਜੇ ਜੀ ਦੁਪਹਿਰੇ ਦਿਨੇ ਜੀ, ਉਦੋਂ ਬਹੁਤ ਗਹਿ ਗੱਚ ਮੁਕਾਬਲਾ ਹੋਇਆ ਅਕਾਲ ਤਖਤ ਸਾਹਿਬ ਦੇ ਮੂਹਰੇ ਜੀ, ਅਤੇ ਉੱਥੇ ਜੀ ਉਹ ਇਹ ਸਾਰੀਆਂ ਸ਼ਹਾਦਤਾਂ ਹੋਈਆਂ ਨੇ। ਅਤੇ ਪਰ ਜਨਰਲ ਸਵੇਕ ਸਿੰਘ ਉਹਨਾਂ ਦੀ ਸ਼ਹਾਦਤ ਰਾਤ ਨੂੰ ਇੱਕ ਦਿਨ ਪਹਿਲਾਂ ਹੋ ਚੁੱਕੀ ਸੀ। ਉਹਨਾਂ ਦੀ 5 ਤਰੀਕ ਰਾਤ ਨੂੰ? ਹਾਂਜੀ, 5 ਤਰੀਕ ਨੂੰ ਹੋ ਚੁੱਕੀ। ਅਤੇ ਜਦੋਂ ਤੁਹਾਡੀ ਗ੍ਰਿਫਤਾਰੀ ਹੁੰਦੀ ਆ, ਉਦੋਂ ਦਾ ਕੀ ਮਾਹੌਲ ਸੀ? ਮਤਲਬ ਤੁਹਾਡੇ ਕੋਲ ਜਿਹੜਾ ਜਿਵੇਂ ਤੁਸੀਂ ਜਿਹੜੇ ਬੰਦੇ ਲੜ ਰਹੇ ਸੀ ਮੋਰਚਿਆਂ ਤੋਂ, ਤਾਂ ਉਹਨਾਂ ਕੋਲ ਅਸਲਾ ਮੁੱਕ ਚੁੱਕਿਆ ਸੀ ਉਦੋਂ, ਵੀ ਉਹ ਗ੍ਰਿਫਤਾਰੀਆਂ ਕਿਸ ਹਾਲਾਤ 'ਚ ਦਿੱਤੀਆਂ ਗਈਆਂ? ਮੈਨੂੰ ਐਂ ਨਹੀਂ ਲੱਗਦਾ ਕਿ ਗ੍ਰਿਫਤਾਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਜੀ, ਬੰਦੇ ਗ੍ਰਿਫਤਾਰ ਹੋਏ ਜੀ, ਮਤਲਬ ਕਿ ਕੋਈ ਨਾ ਕਿਸੇ ਅਸਲੇ ਦੀ ਹਣੋਣ ਦੇ ਵਿੱਚ, ਜਾਂ ਮਤਲਬ ਕਿ ਸਮਾਨ ਮੁੱਕ ਗਿਆ ਜੀ ਕੋਲੋਂ, ਬਲਕਿ ਐਂ ਨਹੀਂ ਹੋਇਆ। ਮੈਂ ਤੁਹਾਨੂੰ ਇਸ ਕਰਕੇ ਪੁੱਛ ਰਿਹਾ ਕਿਉਂਕਿ ਤੁਸੀਂ ਦੱਸਿਆ ਵੀ ਤੁਹਾਡੇ ਨਾਲ ਹਰਮਿੰਦਰ ਸਿੰਘ ਸੰਧੂ ਹੋਰੀ ਵੀ ਗ੍ਰਿਫਤਾਰ ਹੋਏ, ਤਾਂ ਹਰਮਿੰਦਰ ਸਿੰਘ ਸੰਧੂ ਹੋਰਾਂ ਬਾਰੇ ਇਹ ਗੱਲ ਬੜੀ ਇੱਕ ਆਪਾਂ ਸੁਣਨ ਨੂੰ ਮਿਲਦੀ ਆ ਕਿ
ਜਿਹੜੇ ਲੌਂਗੋਵਾਲ ਹੋਰਾਂ ਨੇ ਜਿਵੇਂ ਆਪਣਾ ਸਰੈਂਡਰ ਕੀਤਾ ਆ ਉਦੋਂ, ਤਾਂ ਉਹ ਮਤਲਬ ਜਿਹੜਾ ਆ ਹਰਮਿੰਦਰ ਸਿੰਘ ਸੰਧੂ ਹੋਰਾਂ ਨੇ ਵੀ ਉਹਨਾਂ ਉਸੇ ਤਰੀਕੇ ਦੇ ਨਾਲ ਸਰੈਂਡਰ ਕੀਤਾ। ਇਹ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਗੱਲਾਂ ਬਾਤਾਂ ਸੁਣਦੇ ਹਾਂ, ਤਾਂ ਉਦੋਂ ਕੀ ਮਤਲਬ ਕਿ ਕਿਸ ਹਾਲਾਤ 'ਚ ਸਰੈਂਡਰ ਕੀਤਾ ਗਿਆ? ਜੰਗ ਲੜੀ ਨਹੀਂ ਸੀ ਜਾ ਸਕਦੀ ਜਾਂ ਫੌਜ ਉੱਤੇ ਆ ਕੇ ਪੈ ਗਈ ਸੀ? ਕੀ ਹਾਲਾਤ ਸੀ ਉਦੋਂ? ਦੇਖੋ ਜੀ, ਇਸ ਤਰ੍ਹਾਂ ਸੀਗਾ ਕਿ ਜਿਹੜਾ ਸਰਾਂ ਵਾਲਾ ਬ੍ਰਹਮ ਬੂਟੇ ਵਾਲੀ ਸਾਈਡ ਸੀ ਉਹ ਤਕਰੀਬਨ ਬਹੁਤ ਹੀ ਜ਼ਿਆਦਾ ਅਨਸੇਫ ਹੋ ਚੁੱਕੀ ਸੀ, ਮਤਲਬ ਕਿ ਗੋਲੀਆਂ ਥਰੂ ਹੋਣੀਆਂ ਸ਼ੁਰੂ ਹੋ ਗਈਆਂ ਸੀ ਨਹੀਂ, ਮਤਲਬ ਕਿ ਇਸੇ ਕਰਕੇ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਵਾਲਾ ਪਾਸਾ ਜਿਹੜਾ ਉਹ ਚੁਣਿਆ ਗਿਆ ਉੱਥੇ, ਮਤਲਬ ਕਿ ਤਾਂ ਕਿ ਥੋੜ੍ਹੀ ਜਿਹੀ ਹੋਰ ਐਕਸਟਰਾ ਸੇਫਟੀ ਹੋ ਸਕੇ। ਮਤਲਬ ਕਿ ਕੋਈ ਵੀ ਬੰਦਾ ਸੁਸਾਈਡ ਕਰਨ ਲਈ ਤਾਂ ਗਿਆ ਨਹੀਂ ਸੀ ਉੱਥੇ ਨਹੀਂ, ਮਤਲਬ ਕਿ ਬੰਦੇ ਰਜਿਸਟ ਕਰ ਰਹੇ ਸੀਗੇ ਪਰ ਫਿਰ ਵੀ ਆਪਣੀ ਸੇਫਟੀ ਦਾ ਵੀ ਧਿਆਨ ਰੱਖ ਰਹੇ ਸੀ ਨਹੀਂ। ਜਦੋਂ ਰਾਤ ਪੈ ਜਾਂਦੀ ਸੀ ਨਾ ਉਦੋਂ ਕੋਈ ਵੀ ਮੋਰਚਾ ਸੇਫ ਨਹੀਂ ਸੀਗਾ ਜੀ, ਕਿਉਂਕਿ ਜਿੱਥੋਂ ਵੀ ਕੋਈ ਗੋਲੀ ਦੀ ਚੰਗਿਆੜੀ ਨਿਕਲਦੀ ਸੀ ਉਹ ਵਿਦਨ ਕੁਛ ਸੈਕਿੰਡ ਜਿਹੜਾ ਸੀ ਮੋਰਚਾ ਜੀ ਉਹ ਬੰਬਾਂ ਦੇ ਨਾਲ ਉਡਾ ਦਿੱਤਾ ਜਾਂਦਾ ਸੀ ਮਿਲਟਰੀ ਵੱਲੋਂ, ਮਤਲਬ ਕਿ ਉੱਥੇ ਕੁਛ ਨਹੀਂ ਸੀ ਰਹਿੰਦਾ ਬਾਹਰ ਹੈ। ਅਤੇ ਇਸ ਕਰਕੇ ਉਹ ਬੰਦੇ ਮੂਵ ਹੁੰਦੇ ਰਹਿੰਦੇ ਸੀ ਹੈ। ਅਤੇ ਜਿਹੜਾ ਜਿਵੇਂ ਜਦੋਂ ਮਿਲਟਰੀ ਐਂਟਰ ਕੀਤੀ ਆ, ਇੱਕ ਕਮਰਾ ਸੀ ਉਹਦੇ ਵਿੱਚ ਮਤਲਬ ਕਿ ਬੰਦੇ ਉੱਪਰੋਂ ਮੇਰਾ ਹਾਲ ਗੋਲੀ ਚਲਾ ਕੇ ਆਏ ਸੀਗੇ ਜੀ, ਮਤਲਬ ਕਿ ਉਹਨਾਂ ਦੇ ਉੱਥੇ ਮੈਗਜ਼ੀਨ ਭਰਨ ਦਾ ਟਾਈਮ ਨਹੀਂ ਸੀ ਬੰਦੇ ਕੋਲ ਜੀ। ਉਹ ਮਤਲਬ ਕਿ ਜੀ ਇੱਕ ਵਾਰੀ 20-25 ਮੈਗਜ਼ੀਨ ਖਾਲੀ ਕੀਤੇ, ਵਾਪਸ ਆ ਗਏ ਜੀ, ਦੂਜੇ ਭਰ ਕੇ ਲੈ ਗਏ ਅਤੇ ਚਲੇ ਗਏ ਹਾਂਜੀ, ਮਤਲਬ ਕਿ ਭਰੇ ਭਰਾਏ ਉਹਨਾਂ ਨੂੰ ਮਿਲ ਕੇ ਚਲੇ ਗਏ। ਉਹ ਕਮਰੇ ਦੇ ਵਿੱਚੋਂ ਜੀ ਉਹਨਾਂ ਨੇ ਮਿਲਟਰੀ ਵਾਲਿਆਂ ਨੇ ਬੰਦੇ ਮਾਰਤੇ ਜੀ, ਮਤਲਬ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ, ਉਹਨਾਂ 'ਚੋਂ ਕਾਫੀ ਸਿੰਘ ਸ਼ਹੀਦ ਹੋ ਗਿਆ ਨਹੀਂ। ਉਸ ਤੋਂ ਅਗਲਾ ਕਮਰਾ ਸੀ ਹਰਮਿੰਦਰ ਹੋਣਾ ਦਾ ਜੀ, ਉਹ ਕਮਰਾ ਬੰਦ ਸੀਗਾ ਜੀ, ਮਤਲਬ ਕਿ ਡੋਰ ਬੰਦ ਸੀ ਉਹਦਾ, ਮਤਲਬ ਕਿ ਉਹ ਹੁਣ ਇੱਕ ਕਮਰੇ 'ਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਜੀ, ਉਹਨਾਂ ਤੋਂ ਅਚਨਚੇਤ ਹੀ ਉਹ ਕਮਰਾ ਰਹਿ ਗਿਆ ਜੀ, ਵਿੱਚੋਂ ਛੱਡ ਹੋ ਗਿਆ ਜੀ। ਉਦੋਂ ਅਗਲੇ ਕਮਰੇ ਦੇ ਵਿੱਚ ਅਸੀਂ ਅਜੇ ਉੱਪਰੋਂ ਆਏ ਸੀਗੇ ਜੀ, ਅਤੇ ਸਾਨੂੰ ਉਹਨਾਂ ਨੇ ਢਾਹ ਲਿਆ ਜੀ ਉੱਥੇ, ਉਹਦੇ ਕੋਲ ਕਮਰਾ ਬੰਦ ਹੀ ਰਹਿ ਗਿਆ ਜੀ। ਮਤਲਬ ਕਿ ਉਹਨਾਂ ਨੂੰ ਜਦੋਂ ਮਤਲਬ ਕਿ ਮੈਨੂੰ ਜਾਂ ਵਿਰਸੇ ਨੂੰ ਜਾਂ ਸਾਨੂੰ ਕਾਫੀ ਕੁੱਟ ਕਟਾਪਾ ਹੋਇਆ ਜੀ ਉੱਥੇ ਨਹੀਂ, ਮਤਲਬ ਕਿ ਉਸੇ ਕਮਰੇ ਦੇ ਵਿੱਚ। ਅਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਇੰਚਾਰਜ ਸੀਗਾ ਮਿਲਟਰੀ ਵਾਲਿਆਂ ਦਾ, ਉਹ ਕਹਿੰਦਾ ਗੋਲੀ ਮਾਰ ਦੇ ਇਹਨਾਂ ਨੂੰ, ਜਾਣੀ ਉਹ ਗੋਲੀ ਮਾਰਨ ਲੱਗੇ ਸੀਗੇ ਜੀ। ਅਚਨਚੇਤ ਮਤਲਬ ਕਿ ਇਹ ਗੱਲ ਸੁਣਾਉਣ ਦੇ ਵਿੱਚ ਲੰਮੀ ਹੋ ਜਾਂਦੀ ਹੈ ਜੀ, ਪਰ ਉਹਨਾਂ ਨੇ ਜਿਵੇਂ ਸਟੇਨ ਗਨ ਲਾਈ ਜੀ ਮੇਰੇ ਇੱਥੇ ਜੀ। ਇਨ ਦਾ ਮੀਨ ਟਾਈਮ ਇੱਕ ਗੋਲੀ ਮਤਲਬ ਕਿ ਛੱਤ ਦੇ ਵਿੱਚ ਵੱਜੀ, ਪਤਾ ਨਹੀਂ ਕਿੱਧਰੋਂ ਆਈ ਉਹ, ਅਤੇ ਘੁੰਮ ਕੇ ਸਾਡੇ ਪੈਰਾਂ ਵਿੱਚ ਆ ਵੱਜੀ। ਉਹ ਜੀ ਇੱਕਦਮ ਘਬਰਾ ਕੇ ਵੀ ਗੋਲੀ ਕਿਸ ਨੇ ਚਲਾਈ, ਗੋਲੀ ਕਿਸ ਨੇ, ਉਹ ਛੱਡ ਕੇ ਭੱਜ ਗਏ ਸਾਨੂੰ ਜੀ। ਮਤਲਬ ਕਿ ਅਸੀਂ ਜੀ ਇਸ ਤਰ੍ਹਾਂ ਜਿਉਂਦੇ ਰਹਿ ਗਏ ਹਾਂ ਜੀ। ਫਿਰ ਥੋੜ੍ਹੀ ਦੇਰ ਬਾਅਦ ਮਤਲਬ ਕਿ ਕੋਈ ਹੋਰ ਬੀਬੀਆਂ ਜਿਵੇਂ ਇਕੱਲੀਆਂ ਸੀਗੀਆਂ ਜੀ, ਉਹ 15-20 ਬੀਬੀਆਂ ਜੀ ਸਾਡੇ ਕਮਰੇ ਵਿੱਚ ਧੱਕ ਦਿੱਤੀਆਂ ਗਈਆਂ ਨੇ, ਅਸੀਂ ਉਹਨਾਂ ਦੇ ਵਿੱਚ ਰਲ ਗਏ ਜੀ। ਅਤੇ ਫਿਰ ਜਦੋਂ ਸਾਨੂੰ ਲੱਗਿਆ ਕਿ ਹੈਗਾ ਹੁਣ ਟਾਈਮ ਜੀ ਸਾਡੇ ਕੋਲ, ਅਸੀਂ 5 ਵਜੇ ਉਹਨਾਂ ਦਾ ਡੋਰ ਖੜਕਾਇਆ ਜੀ, ਵਿੰਡੋ ਥਾਣੀ ਉਹਨਾਂ ਨੂੰ ਕਿਹਾ ਵੀ ਤਕਰੀਬਨ ਕਬਜ਼ਾ ਹੋ ਚੁੱਕਿਆ ਆਲਮੋਸਟ ਆਪਣੇ ਵਾਲੇ ਏਰੀਏ ਦੇ ਵਿੱਚ, ਵੀ ਤੁਸੀਂ ਬਾਹਰ ਆ ਜਾਓ ਜੀ। ਅਤੇ ਉਹਨਾਂ ਨੂੰ ਉਦੋਂ ਤੱਕ ਵੀ ਹਰਮਿੰਦਰ ਸਿੰਘ ਸੰਧੂ ਹੋਣਾ ਨੂੰ ਇਹ ਸੀਗਾ ਕਿ ਵੀ ਕੋਈ ਗੱਲ ਨਹੀਂ, ਆਪਣੇ ਕੋਲ ਹਥਿਆਰ ਹੈਗਾ, ਆਪਾਂ ਨਿਕਲ ਜਾਂਗੇ ਹੈ ਨਾ, ਵੀ ਗੋਲੀਆਂ ਚਲਾਉਂਦੇ ਹੈ ਨਾ ਜੀ। ਪਰ ਉਹਨੂੰ ਬਾਹਰੀ ਸਿਚੁਏਸ਼ਨ ਬਾਰੇ ਨੌਲੇਜ ਨਹੀਂ ਸੀ ਵੀ ਕਿੱਥੋਂ ਤੱਕ ਗੱਲ ਵੱਧ ਚੁੱਕੀ ਆ। ਪਰ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਜੀ, ਉਹ 9 ਵਜੇ ਜਿਵੇਂ ਉਸ ਸਾਰੇ ਬਰਾਂਡੇ ਦੇ ਵਿੱਚ ਸੰਗਤ ਬੈਠੀ ਸੀ, ਮਤਲਬ ਕਿ ਸਾਰੇ ਜੀ ਮਤਲਬ ਕਿ ਜ਼ਖਮੀ ਹਾਲਤ, ਕਿਸੇ ਦਾ ਮੋਢੇ 'ਤੇ ਗੋਲੀ ਵੱਜੀ ਆ, ਕਿਸੇ ਦੀ ਲੱਤ ਵਿੱਚ ਵੱਜੀ ਆ, ਮਤਲਬ ਕਿ ਬਹੁਤ ਭਿਆਨਕ ਹਾਲਾਤ ਸੀ ਜੀ। ਉਹ ਸਾਰੇ ਉੱਥੇ ਬੈਠੇ ਸੀ ਜੀ, ਕੋਈ ਮਤਲਬ ਕਿ ਤੜਫ ਕੇ ਮਰ ਰਿਹਾ ਸੀ। ਉਹ ਉੱਥੋਂ ਜੀ ਉਹਦੇ ਵਿੱਚ ਉਵੇਂ ਜਿਵੇਂ ਬਾਕੀ ਬੰਦੇ ਬੈਠੇ ਸੀ ਉਵੇਂ ਹੀ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਵਿੱਚ ਸ਼ਾਮਲ ਹੋ ਗਏ ਜੀ ਸੰਗਤ ਦੇ। ਮਤਲਬ ਕਿ ਕੋਈ ਐਂ ਨਹੀਂ ਹੋਇਆ ਵੀ ਉਹਨਾਂ ਨੇ ਸਪੈਸ਼ਲੀ ਬਾਹਾਂ ਖੜੀਆਂ ਕਰਕੇ ਸਰੈਂਡਰ ਕੀਤਾ, ਕਿਉਂਕਿ ਉਵੇਂ ਵੀ ਜਿਹੜਾ ਬੰਦਾ ਜਿਹੜੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੋਵੇ ਨਹੀਂ, ਉਹਦੇ ਬਾਰੇ ਬਾਹਰੋਂ ਬੈਠ ਕੇ ਕਮੈਂਟ ਕਰਨੇ ਬੜੇ ਆਸਾਨ ਹੁੰਦੇ ਹਨ। ਜਿਵੇਂ ਆਮ ਤੌਰ 'ਤੇ ਮਤਲਬ ਕਿ ਚਾਹੇ ਜੀ ਮਤਲਬ ਕਿ ਮੈਂ ਉਹਨਾਂ ਦੇ ਜਥੇਬੰਦਕ ਸੋਚ ਨਾਲ ਸਹਿਮਤ ਨਹੀਂ ਹੈ ਜੀ ਵਿਰਸਾ ਸਿੰਘ ਨਾਲ। ਵਿਰਸਾ ਸਿੰਘ ਨੇ ਵੀ ਸਰੈਂਡਰ ਤਾਂ ਨਹੀਂ ਕੀਤਾ ਜੀ, ਮੇਰੇ ਨਾਲ ਹੀ ਸੀਗਾ, ਬਥੇਰੀ ਕੁੱਟ ਖਾਧੀ ਉਹਨੇ। ਔਰ ਜਦੋਂ ਰੌਲਾ ਪਿਆ ਮਿਲਟਰੀ ਆ ਗਈ, ਉਦੋਂ ਕਹਿੰਦਾ ਸੀ ਕਿ ਯਾਰ ਮੈਂ ਤਾਂ ਸ਼ਹੀਦ ਹੀ ਹੋਣਾ, ਵੀ ਤੂੰ ਦੇਖ ਲਾ ਕੀ ਕਰਨਾ ਨਹੀਂ। ਪਰ ਸ਼ਹਾਦਤਾਂ ਜਿਹੜੇ ਬੰਦੇ ਦੇ ਕਰਮਾਂ 'ਚ ਉਹਨੂੰ ਹੀ ਮਿਲਣੀਆਂ ਨਹੀਂ। ਮਤਲਬ ਕਿ ਫਿਰ ਉਹ ਇਸ ਤਰ੍ਹਾਂ ਜਿਵੇਂ ਇਹ ਗੱਲਾਂ ਕੀਤੀਆਂ ਜਾਂਦੀਆਂ ਵੀ ਉਹਨਾਂ ਨੇ ਸਰੈਂਡਰ ਕੀਤਾ, ਉਹਨਾਂ ਨੇ ਡੋਰ ਖੋਲ੍ਹਿਆ ਅਤੇ ਉਹ ਆਮ ਸੰਗਤ ਦੇ ਵਿੱਚ ਸ਼ਾਮਲ ਹੋ ਗਈ ਹੈ ਨਾ।
ਮਤਲਬ ਉਹਨਾਂ ਦੀ ਨਿਸ਼ਾਨਦੇਹੀ ਜਿਹੜੀ ਆ ਇਹ ਬੰਦਿਆਂ ਦੀ ਕਿ ਇਹ ਹਰਮਿੰਦਰ ਸਿੰਘ ਸੰਧੂ ਆ, ਉਦੋਂ ਤੱਕ ਮਿਲਟਰੀ ਨੂੰ ਨਹੀਂ ਸੀਗੀ। ਉਹ ਬਾਅਦ ਚੋਂ ਫਿਰ ਨਿਸ਼ਾਨਦੇਹੀਆਂ ਕੀਤੀਆਂ। ਹਾਂਜੀ, ਨਿਸ਼ਾਨਦੇਹੀਆਂ ਫਿਰ ਵਿੱਚੋਂ ਮਤਲਬ ਕਿ ਸਾਨੂੰ ਉੱਥੇ ਦੀ ਤਕਰੀਬਨ ਉਸ ਪਾਸੇ ਜਦੋਂ ਅਕਾਲ ਤਖਤ ਸਾਹਿਬ ਦੇ 'ਤੇ ਪੂਰੀ ਮਤਲਬ ਕਿ ਗਹਿ ਚ ਲੜਾਈ ਹੋ ਰਹੀ ਸੀ, ਅਸੀਂ ਉਦੋਂ ਉੱਥੇ ਸੀਗੇ ਜੀ। ਮਤਲਬ ਕਿ ਉੱਥੇ ਉਸ ਪਾਸੇ ਬੈਠੇ ਸੀ, ਉੱਥੇ ਸਾਨੂੰ ਐਂ ਦਿੰਦਾ ਸੀ ਓਪਨਲੀ ਸਾਰਾ ਕੁਛ ਹੋ ਰਿਹਾ ਜੀ। ਫਿਰ ਤੁਹਾਨੂੰ ਉਹਨਾਂ ਨੇ ਤਕਰੀਬਨ ਜੀ 2 ਵਜੇ ਦੁਪਹਿਰੇ ਜੀ ਉੱਥੋਂ ਸਾਨੂੰ ਮੂਵ ਕਰਕੇ ਜੀ ਉਹ ਪਿਛਲੇ ਪਾਸੇ ਇੱਕ ਬੀਬੀ ਅਮਰਜੀਤ ਕੌਰ ਦਾ ਮਤਲਬ ਕਿ ਕਮਰੇ ਸੀਗੇ, ਉਸ ਪਾਸੇ ਉਹ ਲੈ ਆਏ ਜੀ। ਪਰ ਜਦੋਂ ਸਰਾਂ ਦੇ ਵਿੱਚ ਦੀ ਲੰਘਿਆ ਜੀ ਉਦੋਂ ਮਤਲਬ ਕਿ ਜਿਹੜੀ ਜੰਗ ਦੀ ਜਾਂ ਕਰੂਲਤਾ ਜਿਹੜੀ ਦੇਖੀ ਜੀ, ਮਤਲਬ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਸੀਗੇ। ਜਿਹੜਾ ਸਰਾਂ ਦਾ ਜਿਹੜਾ ਵਿਚਕਾਰਲਾ ਪਾਉਂਡ ਹੈਗਾ ਜੀ, ਉਹ ਥੋੜ੍ਹਾ ਸਰਾਂ ਦੇ ਕਮਰੇ ਉੱਚੇ ਨੇ, ਵਿਚਕਾਰ ਵਾਲਾ ਨੀਵਾਂ ਜੀ 1.5-2 ਫੁੱਟ, ਉਹ ਸਾਰੀ ਜਗ੍ਹਾ ਭਰੀ ਹੋਈ ਸੀ ਜੀ ਪਾਣੀ ਦੇ ਨਾਲ ਨਹੀਂ ਸੀ ਲੱਗਦੀ ਜਿਵੇਂ ਲਹੂ ਨਾਲ ਭਰੀ ਹੁੰਦੀ ਆ, ਕਿਉਂਕਿ ਉਹ 'ਚ ਥਾਂ 'ਤੇ ਲਾਸ਼ਾਂ ਪਈਆਂ ਸੀਗੀਆਂ। ਮਤਲਬ ਕਿ ਬਰਾਂਡਿਆਂ ਦੇ ਵਿੱਚ ਲਾਸ਼ਾਂ ਦੇ ਢੇਰ ਸੀਗੇ ਜੀ, ਕਿਉਂਕਿ ਸਰਾਂ ਦੇ ਚਾਰੇ ਖੂੰਜਾਂ ਦੇ ਵਿੱਚ ਇੱਕ ਨਾ ਭੋਰੇ ਟਾਈਪ ਉਹ ਬਣੇ ਹੋਏ ਜੀ, ਭੋਰੇ ਜਿਹੇ ਆ ਜੀ, ਮਤਲਬ ਕਿ ਕਿਉਂਕਿ ਜਿਵੇਂ ਬੇਸਮੈਂਟ ਵਾਂਗੂ ਹੁੰਦਾ, ਉਹਦੇ ਵਿੱਚ 250-300 ਬੰਦਾ ਸੌਂ ਸਕਦਾ, ਬੈਠ ਸਕਦਾ ਜੀ। ਉਹਦੇ ਵਿੱਚ ਲੋਕ ਜਿਹੜੀ ਸੰਗਤ ਜਿਹੜੀ ਸੀ ਉੱਥੇ ਜਾ ਰਹੀ ਸੀਗੀ, ਮਤਲਬ ਕਿ ਉੱਥੇ ਆਪਣਾ ਆਪ ਨੂੰ ਬਚਾਉਣ ਲਈ। ਫਿਰ ਮਿਲਟਰੀ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਆ ਜਾਓ ਵੀ ਜਦੋਂ, ਅਤੇ ਉਹ ਹੁਣ ਪੌੜੀਆਂ ਚੜ੍ਹ ਕੇ ਜਿਵੇਂ ਬਾਹਰ ਆਈ ਜਾਂਦੇ ਸੀ, ਅਤੇ ਉਹ ਮੂਹਰੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ। ਉਹਨਾਂ ਦੇ ਵਿੱਚੋਂ ਜਿੰਨੀ ਵੀ ਸੰਗਤ ਆਈ ਉਹ ਸਾਰੀ ਲਾਸ਼ਾਂ ਦਾ ਢੇਰ ਹੀ ਬਣੀ ਆ, ਉਹਦੇ 'ਚੋਂ ਬੰਦਾ ਜਿਉਂਦਾ ਨਹੀਂ ਨਿਕਲ ਸਕਿਆ ਕੋਈ। ਸਭ ਤੋਂ ਵੱਧ ਜਿਹੜੀਆਂ ਮੌਤਾਂ ਨੇ ਉਹ ਗੁਰੂ ਰਾਮਦਾਸ ਸਰਾਂ ਦੇ ਵਿੱਚ, ਕਿਉਂਕਿ ਸਰਾਂ ਤਾਂ ਸੰਗਤ ਲਈ ਹੈ ਨਾ ਜੀ। ਉਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਇਸ ਤਰ੍ਹਾਂ ਮੌਤਾਂ ਹੋਈਆਂ ਜੀ। ਮੌਤਾਂ ਤਾਂ ਚਾਰੇ ਪਾਸੇ ਹੋਈਆਂ, ਪਰ ਉੱਥੇ ਸੰਗਤ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ। ਅਤੇ ਦਰਬਾਰ ਸਾਹਿਬ ਦੇ ਤੁਸੀਂ ਜਿਵੇਂ ਦੱਸਿਆ, ਜਦੋਂ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਸਾਰੀ ਲੜਾਈ ਆ, ਤੁਸੀਂ ਉਹ ਆਪਣੀਆਂ ਅੱਖਾਂ ਦੇ ਨਾਲ ਦੇਖੀ ਜਦੋਂ ਸੰਤ ਸ਼ਹੀਦ ਹੁੰਦੇ ਆ ਜਿਸ ਜੰਗ ਦੇ ਵਿੱਚ, ਅਤੇ ਉਹ ਮਤਲਬ ਉਹ ਤੁਸੀਂ ਉਹ ਥੋੜ੍ਹਾ ਬਿਆਨ ਸਕਦੇ ਹੋ ਕਿ ਕਿਹੋ ਜਿਹਾ ਮੰਜ਼ਰ ਸੀ ਉਹ? ਦੇਖੋ ਜੀ, ਹਰਿਮੰਦਰ ਸਾਹਿਬ ਜਾਂ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਸੀ, ਉਹ ਕੰਪਲੈਕਸ ਨਹੀਂ ਸੀ ਰਹਿ ਗਿਆ ਜੀ। ਚਾਰੇ ਪਾਸੇ ਲਾਸ਼ਾਂ ਦੇ ਢੇਰ ਸੀ, ਟੁੱਟੀਆਂ ਹੋਈਆਂ ਬਿਲਡਿੰਗਾਂ ਸੀਗੀਆਂ ਜੀ। ਮਤਲਬ ਕਿ ਇੱਕ ਜਿਵੇਂ ਇੰਨਾ ਕੁ ਭਿਆਨਕ ਮਾਹੌਲ ਸੀਗਾ ਜੀ, ਬਈ ਇੰਨਾ ਕੁ ਗੋਲਾ ਬਰੂਦ ਉੱਥੇ ਚਲਾਇਆ ਗਿਆ ਬਈ ਜਿਵੇਂ ਸਾਡੇ ਸਰੀਰ ਦੇ ਉੱਤੇ ਜਿਵੇਂ ਫੀਲੇ ਜਿਹੇ ਨਹੀਂ ਹੋ ਜਾਂਦੇ ਏਡੇ ਜਿਵੇਂ ਛਾਲੇ ਹੋ ਜਾਂਦੇ ਆ ਜੀ, ਉਹ ਪੂਰੀ ਬੋਡੀ ਦੇ ਉੱਤੇ ਇਸ ਤਰ੍ਹਾਂ ਛਾਲੇ ਹੋ ਗਏ ਸੀਗੇ। ਮਤਲਬ ਕਿ ਉਹ ਜਦੋਂ ਅਸੀਂ ਫੌਜੀ ਕੈਂਪਾਂ 'ਚ ਗਏ ਹਾਂ, ਫਿਰ ਹੌਲੀ ਹੌਲੀ ਉਹ ਠੀਕ ਹੋਣੇ ਸ਼ੁਰੂ ਹੋਏ, ਪਰ ਇੱਕ ਵਾਰੀ ਸਾਰਾ ਜਿਹੜਾ ਸਰੀਰ ਸੀ ਉਹ ਉਫਣ ਗਿਆ ਸੀਗਾ। ਇੰਨਾ ਕੁ ਬਰੂਦ ਚਲਾਇਆ ਗਿਆ, ਇੰਨਾ ਕੁ ਗੋਲੀ ਚਲਾਈ ਗਈ, ਅਤੇ ਲਾਸ਼ਾਂ ਜਿਹੜੀਆਂ ਸੀ ਉਹ ਮਤਲਬ ਕਿ ਉਹਨਾਂ ਦੀ ਕੋਈ ਗਿਣਤੀ ਨਹੀਂ ਸੀ, ਅਤੇ ਉਹਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਨਿਸ਼ਾਨਦੇਹੀ ਕਰਕੇ ਨਹੀਂ ਮਾਰਿਆ ਗਿਆ। ਸਿਰਫ ਇਹ ਦੇਖਿਆ ਗਿਆ ਕਿ ਇਹ ਹਰਿਮੰਦਰ ਸਾਹਿਬ 'ਚ ਨੇ, ਸਿੱਖ ਨੇ, ਇਹਨਾਂ ਨੂੰ ਮਾਰ ਦਿਆ ਜੀ। ਮਤਲਬ ਕਿ ਜਿਹੜੀ ਆਪਾਂ ਗੱਲ ਕਰਦੇ ਹਾਂ ਨਾ ਵੀ ਰੇਸਿਜ਼ਮ ਦੀ, ਵੀ ਇੱਕ ਕਿਸੇ ਫਿਰਕੇ ਨੂੰ ਟਾਰਗੇਟ ਕੀਤਾ ਜਾਣਾ ਜੀ, ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 3 ਤਰੀਕ ਨੂੰ ਕਰਫਿਊ ਖੋਲ੍ਹ ਕੇ ਸੰਗਤਾਂ ਨੂੰ ਅੰਦਰ ਆਉਣ ਦਿੱਤਾ ਗਿਆ, ਉਦੋਂ ਬਾਅਦ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ। ਉਹ ਇੱਕ ਟਰੈਪ ਸੀਗਾ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ। ਅਤੇ ਜਿਹੜਾ ਮਤਲਬ ਇਹ ਜਿਹੜੀਆਂ ਤੁਹਾਡੀ ਜਦੋਂ ਇਹ ਸਾਰਾ ਕੁਛ ਹੋ ਜਾਂਦਾ ਆ, ਤੁਸੀਂ ਦੱਸਿਆ ਵੀ ਸ਼ਾਮ ਨੂੰ ਤੁਹਾਨੂੰ ਉੱਥੋਂ ਗ੍ਰਿਫਤਾਰ ਕਰਕੇ ਲੈ ਜਾਂਦੇ ਆ, ਤਾਂ ਜਿਹੜੀਆਂ ਮਤਲਬ ਜਿਹੜੇ ਫੌਜੀ ਸੀ ਉੱਥੇ, ਉਹ ਫੌਜੀ, ਕਿਉਂਕਿ ਕਈ ਵਾਰ ਇਹ ਗੱਲ ਸਾਡੇ ਸਾਹਮਣੇ ਆਉਂਦੀ ਆ ਕਿ ਦੇਖੋ ਜੀ ਫੌਜੀਆਂ ਨੂੰ ਮਜਬੂਰੀ 'ਚ ਕਰਨਾ ਪਿਆ, ਵੀ ਫੌਜੀ ਚਾਹੁੰਦੇ ਨਹੀਂ ਸੀ ਇਹ ਕਰਨਾ, ਹੈ ਨਾ, ਵੀ ਉਹਨਾਂ ਨੂੰ ਮਜਬੂਰੀ 'ਚ ਕਰਨਾ ਪਿਆ। ਪਰ ਉਦੋਂ ਫੌਜੀਆਂ ਦਾ ਕਿਹੋ ਜਿਹਾ ਜਿਹੜਾ ਆ ਮਤਲਬ ਉੱਥੇ ਬਿਹੇਵੀਅਰ ਸੀ? ਤੁਸੀਂ ਚਲੋ ਬੰਦਿਆਂ ਤਾਂ ਮਾਰੇ ਰਹੇ ਸੀ, ਪਰ ਇੱਕ ਹੁੰਦਾ ਵੀ ਗੋਲੀਆਂ ਨਾਲ ਮਾਰ ਰਹੇ ਜਾਂ ਹੋਰ, ਉਹਨਾਂ ਦਾ ਕਿਹੋ ਜਿਹਾ ਬਿਹੇਵੀਅਰ ਤੁਸੀਂ ਦੇਖਿਆ? ਅਤੇ ਸਿੱਖ ਫੌਜੀ ਵੀ ਕਿੰਨੇ ਕੁ ਉਹਦੇ 'ਚ ਤੁਹਾਨੂੰ ਨਜ਼ਰ ਆਏ ਜਿਹੜੇ ਸ਼ਾਮਲ ਸੀ? ਕੀ ਉਹਨਾਂ ਸਿੱਖ ਫੌਜੀਆਂ ਦੀ ਗਿਣਤੀ ਬਹੁਤ ਘੱਟ ਸੀ, ਜਿਵੇਂ ਟਾਵਾਂ ਕੋਈ ਸਿੱਖ ਫੌਜੀ ਸੀਗਾ ਜੀ, ਪਰ ਅਦਰਵਾਈਜ਼ ਬਹੁਤ ਗਿਣਤੀ ਜਿਹੜੀ ਆ ਉਹ ਹਿੰਦੀ ਬੋਲਣ ਵਾਲੇ ਬੰਦੇ ਸੀਗੇ ਜੀ। ਮਤਲਬ ਕਿ ਮੈਂ ਇਹ ਕਹਿ ਸਕਦਾ ਕੋਈ 1-10% ਬੰਦੇ ਹੋਣਗੇ ਜਿਹੜੇ ਸਰਦਾਰ ਸੀਗੇ ਜੀ। ਪਰ ਇਉਂ ਸੀ ਵੀ ਉਹਨਾਂ ਨੇ ਉਹ ਕਤਲੇਆਮ ਜਿਹੜੀ ਆ ਉਹ ਲਗਾਤਾਰ ਜਾਰੀ ਰੱਖੀ। ਇਹ ਨਹੀਂ ਹੋਇਆ ਕਿ ਬੰਦਿਆਂ ਨੂੰ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੂੰ ਕੁਛ ਨਹੀਂ ਕਿਹਾ ਗਿਆ। ਮਤਲਬ ਕਿ ਟੌਰਚਰ, ਕੁੱਟਮਾਰ, ਮਤਲਬ ਕਿ ਸਾਡੇ ਨਾਲ ਜਿਹੜੇ ਫੌਜੀ ਕੈਂਪਾਂ ਦੇ ਵਿੱਚ ਵੀ ਰਹੇ ਆ ਜੀ ਬੰਦੇ, ਉਹਨਾਂ ਦੀਆਂ ਲੱਤਾਂ ਬਾਹਾਂ ਸੜੀਆਂ ਹੋਈਆਂ ਸੀ, ਜਿਵੇਂ ਲੋਹੇ ਦੀਆਂ ਤਾਰਾਂ ਦੇ ਨਾਲ ਲੱਤਾਂ 'ਤੇ ਬਾਹਾਂ ਬੰਨ੍ਹ ਕੇ ਉਹਨਾਂ ਨੂੰ ਪ੍ਰਕਰਮਾਂ 'ਚ ਸਿੱਟ ਦਿੱਤਾ ਗਿਆ ਜੀ। ਮਤਲਬ ਕਿ ਮੂਵ ਹੋ ਨਹੀਂ ਸੀ ਸਕਦੇ। ਜਿਹੜਾ ਇੱਕ ਤਾਂ ਬਰੂਦ ਦੀ ਇੰਨੀ ਹੀਟ ਸੀਗੀ ਜੀ, ਦੂਜਾ ਜੀ ਉਹ ਜੂਨ ਦਾ ਮਹੀਨਾ ਸੀਗਾ,
ਉਹ ਬੰਦੇ ਜੀ ਉਹ ਧਰਤੀ ਦੇ ਉੱਤੇ ਪਏ ਜਿਉਂਦੇ ਮੱਚ ਗਏ ਜੀ। ਉਹਨਾਂ ਦੇ ਸਰੀਰ ਬਹੁਤੀਆਂ ਥਾਵਾਂ ਜਿਵੇਂ ਮੋਢੇ ਨੇ, ਜਿੰਨੀਆਂ ਚੀਜ਼ਾਂ ਸਾਡੀਆਂ ਉਭਰਮੀਆਂ ਹੁੰਦੀਆਂ ਉਹ ਸਾਰੀਆਂ ਜਿਹੜੀਆਂ ਉਹ ਸੜੀਆਂ ਹੋਈਆਂ ਸੀਗੀਆਂ। ਮਤਲਬ ਕਿ ਜਿਹੜਾ ਵੀ ਬੰਦਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਜਿਉਂਦਾ ਬਚ ਕੇ ਫੌਜੀ ਕੈਂਪਾਂ 'ਤੇ ਵੀ ਗਿਆ, ਉਹ ਤਕਰੀਬਨ ਬਹੁਤੇ ਬੰਦੇ ਟੁੱਟੇ ਭੱਜੇ ਸੀਗੇ, ਵੀ ਐਂ ਨਹੀਂ ਸੀਗਾ ਵੀ ਸਾਰੇ ਠੀਕ ਠਾਕ ਸੀਗੇ। ਨਹੀਂ ਤੇ ਹੁਣ ਜਦੋਂ ਮਤਲਬ ਉਹ ਤੋਂ ਬਾਅਦ ਤੁਸੀਂ ਫੌਜੀ ਕੈਂਪਾਂ 'ਚ ਗਏ ਹੋ, ਮਤਲਬ ਕਿਵੇਂ ਦੀ ਫਿਰ ਤੁਹਾਡੇ ਅੰਦਰ ਇਹ ਗੱਲਬਾਤ ਆਪਣੇ ਆਪਸ 'ਚ ਹੁੰਦੀ ਸੀ? ਕਿਉਂਕਿ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਜੰਗ ਲੜੀ ਵੀ, ਜੰਗ ਇੱਕ ਜਜ਼ਬੇ 'ਚੋਂ ਲੜੀ ਜਾਂਦੀ ਆ, ਪਰ ਉਸ ਤੋਂ ਬਾਅਦ ਜਦੋਂ ਫੌਜ ਭਾਰੂ ਪੈ ਗਈ, ਇੱਕ ਸਮੇਂ 'ਤੇ ਪੈਣਾ ਹੀ ਸੀ, ਉਹ ਤੋਂ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਕਿੰਨੇ ਕੁ ਬੰਦੇ ਸੀ ਜਿਹੜੇ ਲੜ ਰਹੇ ਸੀ? ਮੈਂ ਸਵਾਲ ਭੁੱਲ ਗਿਆ, ਜਿਹੜੇ ਤੁਹਾਡੇ ਜ਼ਹਿਨ 'ਚ ਹੁਣ ਜਿਹੜੇ ਸਿੱਖ ਲੜਨ ਵਾਲੇ ਸੀ ਅੰਦਰ। ਮੈਨੂੰ ਲੱਗਦਾ ਜੀ ਸੰਤ ਪਿੰਡਾਂ ਵਾਲਿਆਂ ਦੀ ਅਗਵਾਈ ਵਿੱਚ ਲੜਨ ਵਾਲਿਆਂ ਦੀ ਗਿਣਤੀ ਕੋਈ 150 ਤੋਂ ਪੌਣੇ 2 ਸਿੱਖ ਸੀ, ਇੰਨੀ ਕੀ ਸੀ ਟੋਟਲ ਜਿਹੜੇ ਸਿੱਖ ਲੜ ਰਹੇ ਸੀ ਅੰਦਰ। ਹਾਂਜੀ, ਮਤਲਬ ਕਿ ਜਿਹੜੇ ਰਜਿਸਟ ਕਰ ਰਹੇ ਸੀ ਕਿ ਇਹ ਸਾਡਾ ਪਵਿੱਤਰ ਸਥਾਨ ਆ, ਮੁਕੱਦਸ ਸਥਾਨ ਆ, ਇਹਦੇ ਵਿੱਚ ਅਸੀਂ ਇਹੋ ਜਿਹੇ ਬੰਦਿਆਂ ਦੇ ਪੈਰ ਨਹੀਂ ਪਾਉਣ ਦੇਣੇ। ਤੇ ਫੌਜ ਦੇ ਨੁਕਸਾਨ ਦਾ ਤੁਹਾਡਾ ਕੀ ਅੰਦਾਜ਼ਾ ਵੀ ਫੌਜ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਹੋਊਗਾ? ਦੇਖੋ ਜੀ, ਜਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਇੱਕ ਦੂਜੇ ਤੋਂ ਬਹੁਤ ਗੱਲਾਂ ਪਤਾ ਲੱਗੀਆਂ। ਜਿਵੇਂ ਜਿਹੜੀ ਬਾਬਾ ਦੀਪ ਸਿੰਘ ਵਾਲੀ ਵਾਹੀ ਆ ਹਰਿਮੰਦਰ ਸਾਹਿਬ ਦੀ, ਉਹਦੇ ਉਸ ਏਰੀਏ 'ਚ ਦੱਸਦੇ ਸੀ ਕਿ ਤਕਰੀਬਨ ਬਹੁਤ ਉੱਚੇ ਢੇਰ ਲੱਗੇ ਹੋਏ ਸੀ, ਮਤਲਬ ਕਿ ਹਰੀਆਂ ਵਰਦੀਆਂ ਦੇ ਨਾਲ, ਮਤਲਬ ਕਿ ਮਿਲਟਰੀ ਵਾਲਿਆਂ ਦੇ, ਕਿਉਂਕਿ ਉਹਦੇ ਬਿਲਕੁਲ ਸਾਹਮਣੇ ਬਾਈ ਸ਼ੇਰ ਸਿੰਘ ਹੋਣਾ ਦਾ ਮੋਰਚਾ ਸੀਗਾ। ਅਤੇ ਉਹ ਯਾਨੀ ਆਖਰੀ ਦਮ ਤੱਕ ਉਹਨਾਂ ਨੇ ਉਹ ਜਿਹੜੇ ਵੀ ਵਚਨ ਨਿਭਾਉਣ ਦੀ ਕੋਸ਼ਿਸ਼ ਕੀਤੀ ਨੇ। ਦੇਖੋ ਜੀ, ਜਦੋਂ ਮਿਲਟਰੀ ਵਾਲਿਆਂ ਨੇ ਐਂਟਰ ਕਰਨਾ ਸੀ, ਜਿਹੜੇ ਅੰਦਰ ਬੈਠੇ ਸੀ ਉਹਨਾਂ ਤੋਂ ਉੱਥੇ ਹੀ ਬੈਠੇ ਰਹਿਣਾ ਸੀ, ਉਹਨਾਂ ਨੇ ਕਿਤੇ ਨਹੀਂ ਸੀ ਜਾਣਾ ਜੀ। ਉਹਨਾਂ ਨੇ ਜਿੰਨਾ ਉਹਨਾਂ ਕੋਲ ਸਮਾਨ ਸੀਗਾ ਉਹਨਾਂ ਨੇ ਵਰਤਣ ਦੀ ਕੋਸ਼ਿਸ਼ ਕੀਤੀ ਹੈ ਨਾ ਜੀ। ਅਤੇ ਮਤਲਬ ਕਾਫੀ ਜ਼ਿਆਦਾ ਵੱਡਾ ਨੁਕਸਾਨ ਤੁਹਾਨੂੰ ਲੱਗਦਾ ਕਿ ਫੌਜ ਦਾ ਵੀ ਜਿਹੜਾ ਆ ਇਹਦੇ 'ਚ ਕੋਈ ਨੁਕਸਾਨ ਫੌਜ ਦਾ ਹੀ ਜਾਨੀ ਨੁਕਸਾਨ ਹੋਇਆ ਹੋਣਾ। ਉਹ ਸਾਡਾ ਤਾਂ ਜਿਹੜਾ ਸਾਡਾ ਧਾਰਮਿਕ ਸਥਾਨ ਸੀ ਨਾ ਜੀ, ਉਹਦੀ ਬੇਅਦਬੀ ਕੀਤੀ ਗਈ ਹੈ ਨਾ ਜੀ। ਔਰ ਮੇਰਾ ਖਿਆਲ ਆ ਕਿ ਜਦੋਂ ਤੱਕ ਸਿੱਖ ਰਹਿਣਗੇ ਜੀ, ਉਦੋਂ ਤੱਕ ਇਹ ਗੱਲ ਕਦੇ ਵੀ ਭੁਲਾਈ ਨਹੀਂ ਜਾ ਸਕਣੀ। ਇੱਕ ਇਹੋ ਜਿਹਾ ਨਸੂਰ ਆ ਜਿਹੜਾ ਕਦੇ ਵੀ ਠੀਕ ਨਹੀਂ ਹੋ ਸਕਦਾ ਨਹੀਂ। ਅਤੇ ਹਾਂਜੀ, ਮਤਲਬ ਜਦੋਂ ਤੁਸੀਂ ਫਿਰ ਫੌਜੀ ਕੈਂਪਾਂ ਦੇ ਵਿੱਚ ਗਏ ਹੋ ਤਾਂ ਤੁਹਾਡੇ ਅੰਦਰ ਫਿਰ ਕੀ ਗੱਲਬਾਤ? ਕਿਉਂਕਿ ਪਹਿਲਾਂ ਧਰਮ ਯੁੱਧ ਮੋਰਚੇ ਦਾ ਸੰਘਰਸ਼ ਸੀ, ਇਹ ਹਮਲੇ ਤੋਂ ਬਾਅਦ ਸੰਤਾਂ ਦੇ ਸ਼ਬਦ ਸੀ ਕਿ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਤਾਂ ਫਿਰ ਸਿੱਖਾਂ ਦੇ ਵਿੱਚ ਉੱਥੇ ਕੀ ਸਿੱਖ ਇਸ ਗੱਲ ਦੇ ਉੱਤੇ ਇਕਮਤ ਹੋ ਗਏ ਸੀ, ਜਿਹੜੇ ਮਤਲਬ ਜੇਲ੍ਹ 'ਚ ਜਾਂ ਮੋਰਚਿਆਂ ਦੇ ਫੌਜੀ ਕੈਂਪਾਂ 'ਚ ਸੀ, ਕਿ ਹੁਣ ਸਾਨੂੰ ਜਿਹੜੀ ਅਗਲੀ ਲੜਾਈ ਆ ਉਹ ਖਾਲਿਸਤਾਨ ਲਈ ਲੜਨੀ ਪੈਣੀ ਆ? ਦੇਖੋ ਜੀ, ਜਿਹੜੇ ਬੰਦੇ ਫੜੇ ਗਏ ਜੀ ਸਾਡੇ ਵਰਗੇ ਆ ਨਾ ਜੀ, ਅਸੀਂ ਅੰਦਰ ਮਿਲਟਰੀ ਦੇ ਕੋਲ ਅਸੀਂ ਤਕਰੀਬਨ 3 ਮਹੀਨੇ ਰਹੇ ਹਾਂ ਜੀ, ਮਿਲਟਰੀ ਕਸਟਡੀ 'ਚ। ਉਦੋਂ ਘਰਦਿਆਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀ ਬੰਦੇ ਜਿਉਂਦੇ ਨੇ, ਮਾਰੇ ਗਏ ਨੇ, ਕੀ ਹੋਇਆ ਕੀ ਨਹੀਂ ਹੋਇਆ ਨਹੀਂ। ਉੱਥੇ ਵੀ ਤਸ਼ੱਦਦ ਦਾ ਬਹੁਤ ਵੱਡਾ ਦੌਰ ਚੱਲਿਆ ਜੀ। ਮਤਲਬ ਕਿ ਹਰ ਰੋਜ਼ ਬੰਦਿਆਂ ਨੂੰ ਕੁੱਟਿਆ ਜਾਂਦਾ ਸੀ। ਕੋਈ ਜਿਵੇਂ ਗਿਣਤੀ ਕੀਤੀ ਜਾਂਦੀ, ਜਿਵੇਂ ਅਸੀਂ ਇੱਕ ਕਮਰੇ ਦੇ ਵਿੱਚ 56 ਬੰਦੇ ਸੀਗੇ ਜੀ। ਜਿਹੜਾ ਜਿੱਥੇ ਕਿ ਆਪਾਂ ਬੈਠੇ ਹਾਂ ਇਹਦੇ ਨਾਲ ਥੋੜ੍ਹਾ ਜਿਹਾ ਵੱਡਾ ਕਮਰਾ ਸੀ। ਉਸ ਕਮਰੇ ਦੇ ਵਿੱਚ 56 ਬੰਦੇ ਜੂਨ ਜੁਲਾਈ ਮਹੀਨੇ ਦੇ ਵਿੱਚ, ਉਹ ਸਾਰੇ ਬੰਦੇ ਲੰਮੇ ਨਹੀਂ ਸੀ ਪੈ ਸਕਦੇ, ਇੱਕ ਦੂਜੇ ਨਾਲ ਪੈਕ ਹੋ ਕੇ ਬੈਠੇ ਹੁੰਦੇ ਸੀ। ਮਤਲਬ ਕਿ ਅੰਦਰੋਂ ਇਸ ਤਰ੍ਹਾਂ ਲੱਗਦਾ ਜੀ ਜਿਵੇਂ ਬਿਸਕੁਟ ਬਣਾਉਣ ਵਾਲੀ ਭੱਠੀ ਹੋਵੇ, ਓਵਨ ਹੋਵੇ ਹੈ ਨਾ, ਇੰਨੀ ਗਰਮੀ ਸੀ ਉੱਥੇ। ਅਤੇ ਕੋਈ ਉਹਦੀ ਵਿੰਡੋ ਨਹੀਂ ਸੀ, ਸਭ ਕੁਝ ਬੰਦ ਸੀ ਚਾਰੇ ਪਾਸਿਆਂ ਤੋਂ। ਪਰ ਜਦੋਂ ਸਾਨੂੰ ਸਵੇਰੇ ਉੱਥੋਂ ਬਾਹਰ ਕੱਢਿਆ ਜਾਂਦਾ ਸੀ, ਉਦੋਂ ਮਿਲਟਰੀ ਵਾਲੇ ਡਾਂਗ ਦੇ ਨਾਲ ਗਿਣਤੀ ਕਰਦੇ ਸੀ ਵੀ ਇਹ ਤੁਹਾਡੀ ਹਿੰਮਤ ਆ ਵੀ ਕਿੰਨੀ ਕੁ ਤੁਸੀਂ ਡਾਂਗ ਆਪਣੇ ਸੀਟ 'ਤੇ ਲੱਗਣ ਦੇਣੀ ਆ ਕਿ ਨਹੀਂ ਲੱਗਣ ਦੇਣੀ ਹੈ। ਮਤਲਬ ਕਿ ਕੋਈ ਛੋਟਾ ਜਿਹਾ ਖੁੱਡਾ ਜਿਹਾ ਸੀ ਜਿਹਦੇ ਵਿੱਚ ਦੀ ਬੰਦਿਆਂ ਨੂੰ ਬਾਹਰ ਕੱਢਿਆ ਜਾਂਦਾ ਸੀ, ਉੱਥੋਂ ਦੀ ਉਬਾੜਿਆ ਜਾਂਦਾ ਸੀਗਾ ਨਾ, ਠੀਕ ਹੈ ਨੀ। ਉੱਥੇ ਦਰਬਾਰ ਸਾਹਿਬ ਦੇ ਵਿੱਚੋਂ ਫੜੇ ਗਏ ਜਿਹੜੇ ਸਿੰਘ ਸੀਗੇ ਜੀ, ਉਹਨਾਂ ਨੂੰ ਉੱਥੇ ਵੀ ਮਤਲਬ ਕਿ ਜਿਵੇਂ ਉਹਨਾਂ ਦੇ ਕਮਰੇ ਦੇ ਮੂਹਰੇ ਟੈਂਕ ਲਿਆ ਕੇ ਜੀ, ਉੱਥੇ ਗੋਲਾਬਾਰੀ ਕਰਕੇ, ਮੈਨੂੰ ਪੱਕੀ ਫਿਗਰ ਨਹੀਂ, ਸ਼ਾਇਦ 50 ਤੋਂ ਉੱਪਰ ਸੀ ਜਾਂ 65 ਦੇ ਕਰੀਬ ਜਿਹੜੇ ਆ ਸਿੰਘ ਫੌਜੀ ਕੈਂਪਾਂ ਦੇ ਵਿੱਚ ਜਿਹੜੇ ਆ ਉਹ ਮਾਰ ਦਿੱਤੇ ਗਏ। ਮਤਲਬ ਕਿ ਉੱਥੇ ਵੀ ਕੋਈ ਇਹ ਸਰਟਨਟੀ ਨਹੀਂ ਸੀ ਕਿ ਬੰਦਾ ਜਿਉਂਦਾ ਹੀ ਰਹੂਗਾ ਹੈ ਬਈ, ਕਿਉਂਕਿ ਦੌਰ ਇਸ ਤਰ੍ਹਾਂ ਦਾ ਚੱਲ ਰਿਹਾ ਸੀਗਾ। ਮਤਲਬ ਕਿ ਕੋਈ ਜਿਵੇਂ ਆਮ ਤੌਰ 'ਤੇ ਲੋਕ ਜਾਂ ਆਪਾਂ ਪੜ੍ਹਦੇ ਹਾਂ ਜਾਂ ਕਿਤੇ ਸੁਣਦੇ ਹਾਂ ਬਈ ਜੰਗੀ ਕੈਦੀ ਨੇ ਜਾਂ ਮਤਲਬ ਕਿ ਜਿਨ੍ਹਾਂ ਨੇ ਸਰੈਂਡਰ ਕਰਤਾ ਜਾਂ ਫੜੇ ਗਏ, ਜਿਉਂਦੇ ਫੜੇ ਗਏ, ਵੀ ਉਹਨਾਂ ਨਾਲ ਮਨੁੱਖੀ ਵਿਹਾਰ ਕੀਤਾ ਜਾਂਦਾ। ਇੱਥੇ ਮਨੁੱਖੀ ਵਿਹਾਰ ਨਾਂ ਦੀ ਕੋਈ ਚੀਜ਼ ਨਹੀਂ ਸੀ, ਅਤੇ ਅਣਮਨੁੱਖੀ ਵਿਹਾਰ ਦਾ ਜਿਹੜਾ ਸੀ ਉਹ ਦੌਰ ਚੱਲ ਰਿਹਾ ਸੀ। ਹਰ ਇੱਕ ਬੰਦਾ ਇੱਕ ਦੂਜੇ ਤੋਂ ਅੱਗੇ ਹੋ ਕੇ ਜ਼ੁਲਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਅਤੇ ਮੈਂ ਜਿਹੜਾ ਤੁਹਾਨੂੰ ਸਵਾਲ ਪੁੱਛਿਆ ਕਿ ਫਿਰ ਉਸ ਤੋਂ ਬਾਅਦ ਮਤਲਬ ਕੀ
ਮਤਲਬ ਸਿੱਖਾਂ ਦੇ ਵਿੱਚ ਕਿਹੋ ਜਿਹੀ ਗੱਲਬਾਤ ਉਹਨਾਂ ਕੈਂਪਾਂ ਦੇ ਵਿੱਚ ਚੱਲ ਰਹੀ ਸੀ ਅਗਲੀ ਰਣਨੀਤੀ ਦੇ ਲਈ ਜਾਂ ਦੇਖੋ ਜੀ, ਜਿੰਨੇ ਵੀ ਜਿਹੜੇ ਬੰਦੇ ਮੂਵਮੈਂਟ ਨਾਲ ਇਨਵੋਲਵ ਸੀ, ਜਿਹੜੇ ਬਚ ਗਏ ਸੀ, ਉਹਨਾਂ ਦੀ ਸੋਚ ਦੇ ਵਿੱਚ ਕੋਈ ਘਰੇ ਬੈਠਣ ਦਾ ਦਾਈਆ ਤਾਂ ਹੈ ਨਹੀਂ ਸੀਗਾ ਜੀ ਬਈ ਕਿਉਂਕਿ ਉਹ ਸਾਰੇ ਬੰਦੇ ਇਸੇ ਤਰ੍ਹਾਂ ਦੀਆਂ ਘਾੜਤਾਂ ਘੜਦੇ ਰਹਿੰਦੇ ਸੀ। ਪਰ ਜਿਹੜੇ ਬੰਦੇ ਫੜੇ ਗਏ ਜੀ ਉਹ ਤਾਂ ਫਿਰ ਫੜੇ ਗਏ ਹਨ ਜੀ, ਪਰ ਉਹਨਾਂ ਦੇ ਜਜ਼ਬਾਤਾਂ ਨੂੰ ਕੈਦ ਨਹੀਂ ਕੀਤਾ ਜਾ ਸਕਿਆ ਜੀ। ਫਿਰ ਸਾਨੂੰ ਜੀ 3 ਮਹੀਨੇ ਮਿਲਟਰੀ ਕਸਟਡੀ 'ਚ ਰੱਖਿਆ ਜੀ। ਫਿਰ ਸਾਨੂੰ ਨਾਭੇ ਜੇਲ੍ਹ 'ਚ ਲਾਇਆ ਜੀ। ਉੱਥੇ ਤਕਰੀਬਨ 6 ਮਹੀਨੇ ਇੰਟਰੋਗੇਸ਼ਨ ਚੱਲੀ ਜੀ, ਇਕੱਲੇ ਬੰਦੇ ਦੀ। ਜਿਵੇਂ ਸਵੇਰੇ ਉਹ ਲੈ ਜਾਂਦੇ ਸੀ ਤਕਰੀਬਨ 8 ਵਜੇ 7 ਵਜੇ ਅਤੇ ਰਾਤ ਤੱਕ ਉੱਥੇ ਬੰਦਿਆਂ ਦੀ ਕੁੱਟ ਵੱਢ ਹੁੰਦੀ ਰਹਿੰਦੀ ਸੀ ਲਗਾਤਾਰ ਹੈ ਨਹੀਂ। ਅਤੇ ਉਦੋਂ ਬਾਅਦ ਜੀ ਸਾਨੂੰ 9 ਮਾਰਚ 1985 ਨੂੰ ਜੀ ਫਿਰ ਜੋਧਪੁਰ ਲੈ ਗਏ ਜੀ। ਪਰ ਮੈਂ ਇੱਕ ਗੱਲ ਕਹਿ ਸਕਦਾ ਜੀ ਵੀ ਦੇਖੋ ਬਈ ਜਿੰਨੇ ਵੀ ਬੰਦੇ ਜੋਧਪੁਰ ਪਹੁੰਚੇ ਜੀ, ਜਦੋਂ ਮੈਂ ਉਹਨਾਂ ਘਟਨਾਵਾਂ ਨੂੰ ਦੇਖਦਾ ਜਿਵੇਂ ਉੱਥੇ ਰਹੇ ਅਸੀਂ, ਜਾਂ ਉਹਨਾਂ ਬੰਦਿਆਂ ਦੇ ਵਿੱਚ ਸਾਰੇ ਬੰਦੇ ਚੜ੍ਹਦੀ ਕਲਾ ਸੀ। ਕਿਸੇ ਵੀ ਬੰਦੇ ਦੇ ਦਿਮਾਗ ਦੇ ਵਿੱਚ ਕੋਈ ਗਿਰਾਵਟ ਜਾਂ ਕੋਈ ਕਮਜ਼ੋਰੀ ਹੈ ਨਾ। ਜਿਵੇਂ ਇੱਥੋਂ ਦੇ ਕਰਕੇ ਘਰ ਦੇ ਜਦੋਂ ਮਿਲਣ ਵੀ ਜਾਂਦੇ ਸੀ ਸਾਨੂੰ ਹੈ ਨਾ, ਅਸੀਂ ਘਰਦਿਆਂ ਨੂੰ ਇਸ ਤਰ੍ਹਾਂ ਦਾ ਹੌਸਲਾ ਦੇ ਕੇ ਭੇਜਦੇ ਵੀ ਤੁਸੀਂ ਬੱਸ 'ਤੇ ਜਾਣਾ, ਸਾਨੂੰ ਜਹਾਜ਼ 'ਤੇ ਲੈ ਕੇ ਆਉਣਾ ਗੌਰਮੈਂਟ ਨੇ ਹੈ ਨਾ, ਵੀ ਹੋ ਸਕਦਾ ਅਸੀਂ ਤੁਹਾਡੇ ਤੋਂ ਪਹਿਲਾਂ ਪਹੁੰਚ ਜਾਈਏ ਹੈ ਨਾ, ਠੀਕ ਨਹੀਂ। ਕਿਉਂਕਿ ਇਹ ਰਸਤਾ ਜਿਨ੍ਹਾਂ ਲੋਕਾਂ ਨੇ ਚੁਣਿਆ ਸੀ ਉਹਨਾਂ ਨੇ ਚੁਣਿਆ ਸੀ, ਪਰ ਸਾਰਿਆਂ ਦੇ ਮਾਂ-ਬਾਪ ਨੇ ਤਾਂ ਚੁਣ ਕੇ ਨਹੀਂ ਨਾ ਦਿੱਤਾ ਸੀ, ਕਿਉਂਕਿ ਮਾਂ-ਬਾਪ ਤਾਂ ਮਾਂ-ਬਾਪ ਹੀ ਹੁੰਦਾ ਹੈ ਨਾ ਜੀ। ਪਰ ਇਸ ਤਰ੍ਹਾਂ ਦੀ ਵੀ ਕੋਈ ਕਿਸੇ ਲੈਵਲ ਦੀ ਕਮਜ਼ੋਰੀ ਨਹੀਂ ਸੀ, ਪਰ ਟੌਰਚਰ ਦਾ ਲੈਵਲ ਇਹ ਰਿਹਾ ਕਿ ਅਸੀਂ 365 ਬੰਦੇ ਜੋਧਪੁਰ ਜੇਲ੍ਹ ਦੇ ਵਿੱਚ ਸੀਗੇ। ਸਾਡੇ ਵਿੱਚੋਂ 70 ਬੰਦੇ ਪਰਮਾਨੈਂਟਲੀ ਪਾਗਲ ਹੋ ਗਏ, ਜਿਨ੍ਹਾਂ ਨੂੰ ਚੱਕੀਆਂ 'ਚ ਬੰਦ ਕਰ ਦਿੱਤਾ ਗਿਆ। ਆਪਣੇ ਕੱਪੜੇ ਪਾੜਦੇ ਸੀ, ਮਤਲਬ ਕਿ ਜੋ ਵੀ ਬੰਦੇ ਪਾਗਲ ਕਰਦੇ ਹੁੰਦੇ ਆ, ਉਹ ਉਹਨਾਂ ਹਾਲਾਤਾਂ ਵਿੱਚੋਂ ਲੰਘ ਰਹੇ ਸੀ। ਉਹ ਬਾਈ ਚੋਇਸ ਨਹੀਂ ਹੋਏ, ਟੌਰਚਰ ਦਾ ਹੀ ਦੌਰ ਇੰਨਾ ਚੱਲਿਆ ਜੀ, ਜਿਹਦੇ ਨਾਲ ਉਹ ਬੰਦੇ ਦਿਮਾਗ ਦਾ ਕੰਟਰੋਲ ਛੱਡ ਗਏ ਆਪਣਾ ਨਹੀਂ। ਬਿਲਕੁਲ ਜੀ, ਮਤਲਬ ਕਾਫੀ ਜਿਹੜੀਆਂ ਗੱਲਾਂ ਨੇ ਤੁਸੀਂ ਕੀਤੀਆਂ, ਕਿਉਂਕਿ ਜਦੋਂ ਅਸੀਂ ਇਹ ਦਿਨਾਂ ਦੇ ਵਿੱਚੋਂ ਲੰਘ ਰਹੇ ਹਾਂ ਤਾਂ ਇਹ ਬੜਾ ਜ਼ਰੂਰੀ ਆ ਕਿ ਜਿਹੜੀ ਉਹ ਹਿਸਟਰੀ ਆ ਜਿਹੜੀ ਉਹ ਡਾਕੂਮੈਂਟਡ ਹੋਵੇ। ਕਿਉਂਕਿ ਕਈ ਵਾਰ ਅਸੀਂ ਆਮ ਸੁਣਦੇ ਹਾਂ ਕਿ ਜਿਹੜਾ ਇਤਿਹਾਸ ਆ, ਜਿਹੜੀ ਕੋਈ ਧਿਰ ਜਿਹੜੀ ਜ਼ਿਆਦਾ ਤਾਕਤਵਰ ਹੁੰਦੀ ਆ, ਉਹ ਆਪਣੇ ਝੂਠ ਨੂੰ ਵੀ ਸੱਚ ਕਰਕੇ ਜਿਹੜਾ ਆ ਆਪਣੇ ਸਾਧਨਾਂ ਦੇ ਰਾਹੀਂ ਬਿਆਨਦੀ ਆ। ਅਤੇ ਦਰਬਾਰ ਸਾਹਿਬ ਦੇ ਇਸ ਘੱਲੂਘਾਰੇ ਬਾਰੇ ਵੀ ਜਿਹੜਾ ਆ ਇਸੇ ਤਰੀਕੇ ਦਾ ਸਾਨੂੰ ਦੇਖਣ ਨੂੰ ਮਿਲਿਆ ਕਿ ਭਾਰਤੀ ਸਟੇਟ ਨੇ ਜਿੱਥੇ ਪਹਿਲਾਂ ਸਿੱਖਾਂ ਦਾ ਸਰੀਰਕ ਕਤਲੇਆਮ ਕੀਤਾ, ਉੱਥੇ ਫਿਰ ਸਿੱਖਾਂ ਦੀ ਮਾਨਸਿਕ ਕਤਲੇਆਮ ਵਾਸਤੇ ਜਿਹੜੇ ਆ ਵੱਖੋ ਵੱਖ ਕਿਤਾਬਾਂ, ਫਿਲਮਾਂ ਦੇ ਰਾਹੀਂ ਜਿਹੜੇ ਆ ਆਪਣੇ ਨੈਰੇਟਿਵ ਪੇਸ਼ ਕੀਤੇ। ਪਰ ਤੁਸੀਂ ਜਿਵੇਂ ਸਾਰੀ ਇਹ ਗੱਲਬਾਤ ਦੱਸੀ ਆ, ਤਾਂ ਸਾਡੇ ਦਰਸ਼ਕਾਂ ਦੇ ਲਈ ਵੀ ਅਤੇ ਵੈਸੇ ਵੀ ਇੱਕ ਡਾਕੂਮੈਂਟਡ ਹਿਸਟਰੀ ਆ ਕਿ ਕਿਵੇਂ ਉਹ ਜੰਗ ਜਿਹੜੀ ਆ ਉਹ ਲੜੀ ਗਈ। ਜਿਵੇਂ ਤੁਸੀਂ ਗਿਣਤੀ ਦੱਸੀ ਕਿ 150 ਜਾਂ 200 ਵੱਧ ਤੋਂ ਵੱਧ ਜਿਹੜੇ ਆ ਸਿੰਘ ਕਹੇ ਜਾ ਸਕਦੇ ਆ ਕਿ ਜਿਹੜੇ ਧਰਮ ਯੁੱਧ ਮੋਰਚਾ ਜਿਹੜੀ ਸਟਰਗਲ ਚੱਲ ਰਹੀ ਸੀ, ਉਸ ਸਟਰਗਲ ਦਾ ਪਾਰਟ ਸੀ, ਅਤੇ ਜਿਹੜੇ ਡਿਟਰਮਿੰਡ ਸੀ ਕਿ ਉਹ ਸਰਕਾਰ ਦੇ ਅੱਗੇ ਸਰੈਂਡਰ ਨਹੀਂ ਕਰਨਗੇ, ਅਤੇ ਜਿਹੜੀਆਂ ਪੰਜਾਬ ਦੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਲਈ ਹਰ ਹੱਦ ਤੱਕ ਜਾ ਕੇ ਸੰਘਰਸ਼ ਕਰਨਗੇ। ਅਤੇ ਜਿਹੜਾ ਦਰਬਾਰ ਸਾਹਿਬ 'ਤੇ ਹਮਲੇ ਦਾ ਫੈਸਲਾ ਆ, ਇਹ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਅਤੇ ਫਿਰ ਜਿਹੜੀ ਸਿੱਖ ਰਵਾਇਤ ਆ ਜੋ ਬਾਬਾ ਦੀਪ ਸਿੰਘ ਦੇ ਰੂਪ ਦੇ ਵਿੱਚ ਸਿੱਖਾਂ ਨੇ ਦੇਖੀ, ਜਥੇਦਾਰ ਗੁਰਬਖਸ਼ ਸਿੰਘ ਦੇ ਰੂਪ 'ਚ ਦੇਖੀ, ਅਤੇ ਉਸੇ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਆਪਣੀ ਰਵਾਇਤ ਮੁਤਾਬਕ ਉਹ ਫੈਸਲਾ ਲਿਆ ਕਿ ਅਸੀਂ ਸਰਕਾਰ ਅੱਗੇ ਸਮਰਪਣ ਨਹੀਂ ਕਰਨਾ, ਅਤੇ ਜਿਹੜਾ ਦਰਬਾਰ ਸਾਹਿਬ ਦੀ ਜਿਹੜੀ ਰਾਖੀ ਆ ਉਹਦਾ ਅਦਬਾਉ ਦੇ ਲਈ ਜਿਹੜਾ ਆ ਲੜਦੇ ਆ ਸ਼ਹਾਦਤਾਂ ਪ੍ਰਾਪਤ ਕਰਨੀਆਂ, ਅਤੇ ਸਿੱਖਾਂ ਨੇ ਉਹ ਕੀਤੀਆਂ। ਤਾਂ ਜਿਹੜੀ ਉਹ ਜੰਗ ਆ, ਉਹ ਅਸੀਂ ਕਹਿ ਸਕਦੇ ਜਿਹੜਾ ਘੱਲੂਘਾਰਾ ਆ, ਉਹ ਇੱਕ ਜੰਗ ਦਾ ਰੂਪ ਸੀ ਕਿ ਭਾਰਤ ਸਰਕਾਰ ਨੇ ਜਿਵੇਂ ਉਸ ਜੰਗ ਦੇ ਵਿੱਚ ਜਿਹੜੇ ਇੱਕ ਜੰਗੀ ਅਸੂਲ ਹੁੰਦੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਛਿੱਕੇ ਟੰਗਿਆ, ਅਤੇ ਜਿਵੇਂ ਆਮ ਸਿੱਖਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਤਲ ਕਰਨ ਦੀ ਨੀਤੀ ਬਣਾਈ ਗਈ, ਜਿਵੇਂ ਕਰਫਿਊ ਦਾ ਜ਼ਿਕਰ ਕੀਤਾ ਗਿਆ, ਉਹਨੂੰ ਖੋਲ੍ਹਿਆ ਗਿਆ। ਅਤੇ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਸਰਾਂ ਦੇ ਵਿੱਚ ਅਣਮਨੁੱਖੀ ਕਤਲੇਆਮ ਕਰਕੇ ਆਮ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਉੱਥੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ, ਕੁਝ ਮਹੀਨਿਆਂ ਤੱਕ ਦੇ ਬੱਚਿਆਂ ਨੂੰ ਵੀ ਜਿਹੜਾ ਆ ਉੱਥੇ ਸ਼ਹੀਦ ਕੀਤਾ ਗਿਆ। ਤਾਂ ਜਿਹੜੀ ਇਹ ਸਾਰੀ ਜੰਗ ਆ ਉਹਦੇ ਜਿਹੜੇ ਵੱਖੋ ਵੱਖ ਪਹਿਲੂ ਨੇ, ਜਿੱਥੇ ਉਹ ਇੱਕ ਪਹਿਲੂ ਸਿੱਖਾਂ ਦੀ ਉਸ ਹੁਰਮ ਗਤੀ ਦਾ ਆ, ਸਿੱਖਾਂ ਦੀ ਆਪਣੀ ਰਵਾਇਤ ਨੂੰ ਅੱਗੇ ਤੋਰਨ ਦਾ ਆ ਕਿ ਜਿੱਥੇ ਉਹ ਆਪਣੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਦੇ ਲਈ ਗੁਰੂ ਸਾਹਿਬ ਵੱਲੋਂ ਜਿਹੜੇ ਸਿਧਾਂਤ ਬਖਸ਼ੇ ਗਏ ਆ ਹਥਿਆਰਬੰਦ ਹੋਣ ਦੇ, ਸੰਘਰਸ਼ ਕਰਨ ਦੇ, ਉਹਦੇ ਰਾਹੀਂ ਉਹਨਾਂ ਨੇ ਉਹ ਸੰਘਰਸ਼ ਕੀਤਾ, ਜੰਗ ਲੜੀ। ਪਰ ਨਾਲ ਹੀ ਜਿਹੜਾ ਭਾਰਤ ਸਰਕਾਰ ਨੇ ਜਿੱਥੇ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ 'ਤੇ ਹਮਲਾ ਕੀਤਾ, ਉਸ ਦੇ ਨਾਲ ਹੀ ਜਿਹੜੇ ਸਿਵਿਲੀਅਨ ਤੁਸੀਂ ਕਹਿ ਸਕਦੇ ਹੋ ਆਮ ਸਿੱਖ ਜਿਹੜੀ ਸੰਗਤ ਆ, ਉਸ ਨੂੰ ਵੱਡੇ ਪੱਧਰ 'ਤੇ ਕਤਲੇਆਮ ਕੀਤਾ। ਤਾਂ ਇਸ ਇੰਟਰਵਿਊ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਜ਼ਿਕਰ ਆ
ਭਾਈ ਸਾਹਿਬ ਨੇ ਕੀਤਾ ਆ, ਤੇ ਇਹ ਕੋਈ ਗੱਲਾਂ ਕੋਈ ਥਰਡ ਪਰਸਨ ਦੀਆਂ ਨਹੀਂ, ਜਿਹੜੇ ਉਹਨਾਂ ਦੇ ਆਪਣੇ ਹੱਡੀ ਹੰਡਾਇਤ ਜਿਹੜੇ ਐਕਸਪੀਰੀਅੰਸਿਸ ਨੇ, ਜੋ ਉਹਨਾਂ ਨੇ ਆਪਣੀ ਅੱਖਾਂ ਨਾਲ ਦੇਖਿਆ, ਉਹ ਸਾਨੂੰ ਦੱਸਿਆ ਆ। ਤੇ ਅੱਜ ਦੇ ਇਸ ਇੰਟਰਵਿਊ ਦੇ ਵਿੱਚ ਫਿਲਹਾਲ ਇੰਨਾ ਹੀ, ਤੇ ਅਸੀਂ ਕੋਸ਼ਿਸ਼ ਕਰਾਂਗੇ TV 84 ਦੇ ਰਾਹੀਂ ਕਿ ਜਿਹੜੇ ਹੋਰ ਵੀ ਚਸ਼ਮਦੀਦ ਨੇ ਉਹਨਾਂ ਘਟਨਾਵਾਂ ਦੇ, ਉਹਨਾਂ ਇਤਿਹਾਸਕ ਪਲਾਂ ਦੇ, ਉਹਨਾਂ ਦੀਆਂ ਇੰਟਰਵਿਊਜ਼ ਅਸੀਂ ਰਿਕਾਰਡ ਕਰ ਸਕੀਏ। ਤੇ ਨਾਲ ਹੀ ਤੁਹਾਨੂੰ ਬੇਨਤੀ ਹੈ ਕਿ TV 84 ਸਰਕਾਰ ਦੀਆਂ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਜਿਹੜੀ ਹੱਕ ਸੱਚ ਦੀ ਗੱਲ ਆ ਉਹ ਤੁਹਾਡੇ ਤੱਕ ਲੈ ਕੇ ਆਉਂਦਾ, ਤੇ ਤੁਸੀਂ TV 84 ਦੀਆਂ ਐਪਸ ਜਿਹੜੀਆਂ ਆਪਣੇ ਮੋਬਾਈਲਸ ਦੇ ਵਿੱਚ ਡਾਊਨਲੋਡ ਕਰਕੇ, ਐਂਡਰੋਇਡ ਹੋਵੇ ਚਾਹੇ ਆਈਫੋਨ, ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ TV 84 ਤੁਹਾਡੀ ਸਪੋਰਟ ਦੇ ਨਾਲ ਚੱਲਦਾ ਹੈ, ਤੇ TV 84 ਦੀ ਵੈਬਸਾਈਟ tv84.com ਤੇ ਜਾ ਕੇ ਤੁਸੀਂ ਡੋਨੇਟ ਬਟਨ ਦੇ ਰਾਹੀਂ ਜਿਹੜੀਆਂ ਆਪਣੀਆਂ ਡੋਨੇਸ਼ਨਸ ਆ ਉਹ ਵੀ ਇਸ ਪੰਥਕ ਕਾਰਜ ਦੇ ਵਿੱਚ ਦੇ ਸਕਦੇ ਹੋ। ਤਾਂ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੀ ਇੰਟਰਵਿਊ ਲੈ ਕੇ ਫਿਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।